ਅੱਜ ਆਪਾਂ ਗੱਲ ਕਰਨੀ ਹੈ ਜੀ ਖਾਸ ਕਰਕੇ ਕ੍ਰੈਡਿਟ ਬਾਰੇ ਕਿ ਆਪਣੇ ਆਪ ਨੂੰ ਇੱਕ ਰੈੱਡ ਜ਼ੋਨ ਦੇ ਵਿੱਚੋਂ, ਰੈੱਡ ਜਿਹੜੀ ਆਪਣੀ ਕਰਜ਼ੇ ਦੀ ਜ਼ੋਨ ਆ, ਉਹ 'ਚੋਂ ਆਪਾਂ ਨੂੰ ਕਿੱਦਾਂ ਬਾਹਰ ਰੱਖਣਾ ਔਰ ਆਪਣਾ ਜਿਹੜਾ ਕ੍ਰੈਡਿਟ ਹੈ, ਕ੍ਰੈਡਿਟ ਸਕੋਰ ਹੈ ਜਿਹੜਾ, ਉਹ ਆਪਾਂ ਨੂੰ ਕਿੰਨਾ ਇੰਪੈਕਟ ਕਰਦਾ ਓਵਰਆਲ ਔਰ ਉਹਨੂੰ ਆਪਾਂ ਕਿੱਦਾਂ ਬੈਟਰ ਰੱਖ ਸਕਦੇ ਹਾਂ, ਉਹਦੇ ਕੀ ਫਾਇਦੇ ਨੁਕਸਾਨ ਨੇ। ਕ੍ਰੈਡਿਟ ਸਕੋਰ ਹੈ ਕੀ ਹੈ? ਉਹ ਦੇਖੋ ਜੀ, ਇੱਕ ਤੇ ਹੁੰਦਾ ਕਰਜ਼ਾ ਦਾ ਡੈਟ ਹੈ ਜਿਹੜਾ ਤੁਹਾਨੂੰ ਕਰਜ਼ਾ ਮਿਲਦਾ, ਪਰ ਇੱਕ ਹੈਗਾ ਕ੍ਰੈਡਿਟ ਸਕੋਰ ਜਿਹਦੇ ਵਿੱਚ ਤੁਹਾਡੀ ਦੋ ਚੀਜ਼ਾਂ ਡਿਪੈਂਡ ਕਰਦੀਆਂ ਨੇ। ਤੁਹਾਡਾ ਜਿਹੜੀ ਇੱਕ ਪੇਮੈਂਟ ਹਿਸਟਰੀ ਹੈ ਉਹ ਕਿੰਨੀ ਹੈ ਔਰ ਤੁਸੀਂ ਕਿੰਨਾ ਡੈਟ ਕੈਰੀ ਕਰਦੇ ਹੋ। ਫॉर एग्जांपल ਮੰਨ ਲਓ ਕਿ ਮੇਰਾ ਅਵੇਲੇਬਲ ਲਿਮਿਟ ਹੈ ਕਿਸੇ ਕਾਰਡ ਦੀ $2000 ਔਰ ਜੇ ਉਹਦੇ ਤੇ ਮੈਂ $1800 ਚੁੱਕ ਲਿਆ, ਮੇਰਾ ਇਹਦਾ ਮਤਲਬ ਹੈ ਕਿ ਆਲਮੋਸਟ ਮੇਰੀ ਜਿਹੜੀ ਯੂਟਿਲਾਈਜੇਸ਼ਨ ਹੈ 90% ਹੈਗੀ ਹੈ। ਹੁਣ 90% ਦਾ ਭਾਵ ਇਹ ਹੈ ਜਿਹੜਾ ਵੀ ਮੈਨੂੰ, ਕਿਉਂਕਿ ਜਿਹੜੇ ਐਲਗੋਰਿਦਮਸ ਜਿਹੜੇ ਕੰਪਿਊਟਰਸ ਨੇ ਉਹਨੇ ਦੇਖਣਾ ਕਿ ਹੁਣ ਨਿਰਮਲ ਸਿੰਘ ਦੀ 2000 ਦੀ ਲਿਮਿਟ ਹੈ ਔਰ ਇਹ ਤੇ 1800 ਯੂਜ਼ ਆਲਰੇਡੀ ਕੀਤਾ ਹੋਇਆ, ਕਰਜ਼ਾ ਚੱਕਿਆ 1800 ਦਾ, ਭਾਵੇਂ ਮੈਂ ਹਰ ਮਹੀਨੇ ਪੇ ਆਫ ਕਰਦਾ ਪਿਆ, ਪਰ ਜਿੱਦਣ ਵੀ ਮੈਂ 1800 ਚੁੱਕ ਲਿਆ ਔਰ ਕਿਉਂਕਿ ਤੁਹਾਡੀ ਰਿਪੋਰਟਿੰਗ ਨਾਲ ਦੀ ਨਾਲ ਹੋ ਜਾਣੀ, ਲੱਗਣਾ ਹਾਂ ਜੀ ਬੰਦਾ ਵਾਕਿਆ ਬਹੁਤ ਟੁੱਟਾ ਹੋਇਆ ਔਰ ਇਸ ਕਰਕੇ ਜਿਹੜੇ ਇਹਨੂੰ ਇਜ਼ ਅ ਹਾਈ ਰਿਸਕ ਬੋਰੋਵਰ, ਔਰ ਜਦੋਂ ਹਾਈ ਰਿਸਕ ਹੋ ਗਿਆ ਉਹਦੀ ਕ੍ਰੈਡਿਟ ਵਰਥੀਨੈਸ ਉਹ ਥੱਲੇ ਚੱਲ ਜਾਣੀ। ਵੱਧ ਤੋਂ ਵੱਧ ਆਪਾਂ ਕਿਸੇ ਵੀ ਕ੍ਰੈਡਿਟ ਕਾਰਡ ਦੇ ਉੱਤੇ ਜਿਹੜੀ ਵੀ ਉਹਦੀ ਤੁਹਾਡੀ ਅਪਰੂਵਡ ਲਿਮਿਟ ਹੈ 30% ਤੋਂ ਵੱਧ ਜ਼ਿਆਦਾ ਕਦੇ ਨਾ ਚੁੱਕੋ। ਵੈਸੇ ਤਾਂ ਆਪਟੀਮਲ ਹੈ ਕਿ 10% ਤੋਂ ਵੱਧ ਨਾ ਚੁੱਕੋ, 10% ਤੋਂ ਆਪਣੀ ਯੂਟਿਲਾਈਜੇਸ਼ਨ ਥੱਲੇ ਰੱਖੋ ਔਰ ਜੇ ਕਿਤੇ ਲੋੜ ਵੀ ਪੈ ਜਾਂਦੀ ਹੈ ਤੇ ਸਟਿਲ ਕੀਪ ਇਟ ਟੂ 30%। ਉਹਨੂੰ ਆਪਾਂ ਜਿੰਨਾ ਮੇਨਟੇਨ ਰੱਖਦੇ ਹਾਂ, ਜੇ 3-4 ਚੀਜ਼ਾਂ ਜਿਹੜੀ ਸਾਨੂੰ ਬੈਨੀਫੀਸ਼ੀਅਲ ਹੁੰਦੀਆਂ ਨੇ ਚੰਗੇ ਸਕੋਰ ਦੇ ਵਿੱਚ, ਇੱਕ ਤਾਂ ਤੁਹਾਨੂੰ ਇੰਟਰਸਟ ਰੇਟ, ਜਦੋਂ ਤੁਸੀਂ ਗੱਡੀ ਜਾਂ ਘਰ ਲੈਣ ਜਾਂਦੇ ਹੋ ਜਾਂ ਤੁਹਾਨੂੰ ਇੰਟਰਸਟ ਰੇਟ ਚੰਗਾ ਮਿਲਦਾ, ਤੇ ਦੂਜੀ ਗੱਲ ਜੇ ਤੁਸੀਂ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੁੰਦੀ ਹੈ ਤੇ ਲੋਨ ਕੁਆਲੀਫਿਕੇਸ਼ਨ, ਜੇ ਤੁਹਾਡਾ ਸਕੋਰ ਹੈ ਚੰਗਾ ਤਾਂ ਤੁਸੀਂ ਕੁਆਲੀਫਾਈ ਫॉर ਅ ਗੁੱਡ ਲੋਨ। ਕਈ ਵਾਰ ਤੁਸੀਂ ਕੁਆਲੀਫਾਈ ਵੀ ਨਹੀਂ ਹੁੰਦੇ। ਥੋੜੇ ਜਿਹੇ ਸਾਨੂੰ ਟਿਪਸ ਵੀ ਦੱਸੋ ਵੀ ਕ੍ਰੈਡਿਟ ਸਕੋਰ ਨੂੰ ਬੈਟਰ ਕਿੱਦਾਂ ਜਿਹੜਾ ਉਹ ਰੱਖਣਾ, ਕਿਹੜੀਆਂ ਹੈਬਿਟਸ ਆ ਜਿਹੜੀਆਂ ਤੁਹਾਨੂੰ ਜਦੋਂ ਇੱਕ ਵਾਰੀ ਤੁਸੀਂ ਕ੍ਰੈਡਿਟ ਕਾਰਡ ਲੈ ਲੈਂਦੇ ਆ ਵੀ ਉਹ ਤੁਹਾਨੂੰ ਫੋਲੋ ਕਰਨੀਆਂ ਚਾਹੀਦੀਆਂ ਆ। ਬਹੁਤ ਸਾਰੇ ਲੋਕ ਦੇਖੇ ਆ ਉਹ ਜਦੋਂ ਕੋਈ ਚੀਜ਼ ਕ੍ਰੈਡਿਟ ਕਾਰਡ ਤੋਂ ਬਾਏ ਕਰਦੇ ਨਾਲ ਦੇ ਨਾਲ ਹੀ ਪੇ ਕਰ ਦਿੰਦੇ ਆ। ਕੀ ਇਹ ਬੈਟਰ ਆਪਸ਼ਨ ਹੁੰਦੀ ਆ ਕਿ ਕ੍ਰੈਡਿਟ ਕਾਰਡ ਦੇ ਉੱਤੇ ਮਹੀਨਾਦਾਰ ਬਾਏ ਕਰਕੇ ਬਾਅਦ ਦੇ ਵਿੱਚ ਪੂਰੀ ਸਟੇਟਮੈਂਟ ਪੇ ਆਫ ਕਰਨੀ, ਉਹ ਬੈਟਰ ਹੁੰਦਾ ਆ? ਸੋ ਕੀ ਟਿਪਸ ਜਿਹੜੀਆਂ ਇਸ ਦੇ ਵਿੱਚ ਹੁੰਦੀਆਂ? ਜਦੋਂ ਮੈਂ ਨਵਾਂ US ਦੇ ਵਿੱਚ ਆਇਆ, ਨਵਾਂ ਕ੍ਰੈਡਿਟ ਕਾਰਡ ਲਿਆ ਤਾਂ ਉਦੋਂ $1000 ਦੀ ਲਿਮਿਟ ਮਿਲੀ ਤੇ ਇੱਕ ਵਾਰੀ ਕਰਦੇ $600-700 ਖਰਚ ਲਿਆ ਵੀ ਇਸ ਤਰੀਕੇ ਦੇ ਨਾਲ। ਕੋਈ ਆਇਆ ਸੀ ਤੇ ਉਹ ਖਰਚਾ ਹੋ ਗਿਆ। ਇਹ ਨਹੀਂ ਸੀ ਵੀ ਮੈਂ ਪੈਸੇ ਮੰਥਲੀ ਮੈਂ ਹਰ ਵਾਰੀ ਦਿੰਦਾ ਸੀਗਾ, ਪਰ ਯੂਟਿਲਾਈਜੇਸ਼ਨ ਇੰਨੀ ਵੱਧ ਗਈ, ਮੈਂ ਕਿਹਾ ਯਾਰ ਕ੍ਰੈਡਿਟ ਸਕੋਰ ਪਤਾ ਨਹੀਂ ਕਿਉਂ ਡਿੱਗ ਗਿਆ। ਫਿਰ ਉਦੋਂ ਮੈਂ ਪਹਿਲੀ ਰੀਅਲਾਈਜ਼ ਕੀਤਾ ਵੀ ਕ੍ਰੈਡਿਟ ਯੂਟਿਲਾਈਜੇਸ਼ਨ ਨਾਂ ਦੀ ਵੀ ਕੋਈ ਜਿਹੜੀ ਆ ਉਹ ਚੀਜ਼ ਹੁੰਦੀ ਆ। ਆ ਪ੍ਰੋਗਰਾਮ ਸਾਡੇ ਕਰਨ ਦਾ ਮਕਸਦ ਇਹ ਆ ਵੀ ਜਿੰਨੇ ਝਟਕਾ ਖਾ ਕੇ ਸਿੱਖਣਾ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਵੀ ਇਸ ਤਰੀਕੇ ਦੇ ਨਾਲ ਵੀ ਇਦਾਂ ਹੋ ਜਾਂਦਾ ਆ। ਹਾਊ ਟੂ ਅਟੈਕ ਕ੍ਰੈਡਿਟ, ਜਿਹੜਾ ਕਿਸੇ ਇੱਕ ਕਰਜ਼ੇ ਨੂੰ ਕਿੱਦਾਂ ਅਟੈਕ ਕਰਨਾ ਆ, ਕਿੱਦਾਂ ਉਹ ਚੁਣਨਾ ਆ ਕਿ ਜਿਹੜਾ ਵੱਡਾ ਹੁੰਦਾ ਕਰਜ਼ਾ ਉਹ ਤੇ ਅਟੈਕ ਪਹਿਲਾਂ ਕਰਨਾ ਚਾਹੀਦਾ ਜਾਂ ਜਿਹੜਾ ਛੋਟਾ ਆ ਕਰਜ਼ਾ ਉਹਨੂੰ ਅਟੈਕ ਕਰਨਾ ਚਾਹੀਦਾ। ਇਹ ਬੇਬੀ ਸਟੈਪ ਛੋਟੇ ਚੱਕਣੇ ਚਾਹੀਦੇ ਆ ਜਾਂ ਵੱਡੀਆਂ ਪਲੰਘਾਂ ਮਾਰਨੀਆਂ ਚਾਹੀਦੀਆਂ? ਦੇਖੋ ਦੋ ਨੇ, ਦੋਵੇਂ ਚੀਜ਼ਾਂ ਨੇ। ਇਹ ਤੁਹਾਡੀ ਆਪਣੇ ਡਿਸਪਲਿਨ ਦੇ ਉੱਤੇ ਔਰ ਤੁਹਾਡੇ ਆਪਣੇ ਤਰੀਕੇ ਦੇ ਉੱਤੇ ਕਰਦਾ। ਇੱਕ ਹੁੰਦਾ ਐਵਲੈਂਸ਼ ਮੈਥਡ ਜਿਹਦੇ 'ਚ ਤੁਸੀਂ ਵੱਡੇ ਜਿਹੜਾ ਤੁਹਾਡਾ ਹਾਈ ਇੰਟਰਸਟ ਕ੍ਰੈਡਿਟ ਕਾਰਡ ਨੇ, ਜਿੱਦਾਂ ਪਹਿਲਾਂ ਲਿਸਟ ਬਣਾ ਲਈ, ਆਪਾਂ ਨੂੰ ਪਤਾ ਕਿ ਆਪਣੇ ਕਿੰਨਾ ਕ੍ਰੈਡਿਟ ਕਾਰਡ ਹੈ, ਕਿੰਨਾ ਬੈਲੈਂਸ ਹੈ, ਸਭ ਤੋਂ ਹਾਈ ਇੰਟਰਸਟ ਵਾਲਾ ਕਿਹੜਾ। ਜੇ ਆਪਣੇ ਪ੍ਰੋਪਰ ਡਿਸਪਲਿਨ ਤੇ ਆਪਾਂ ਉਹਨੂੰ ਕਰੀਏ, ਉਹਦੇ ਨਾਲ ਸਾਡਾ ਜਿਹੜਾ ਯੂ ਸੇਵ ਮੋਰ ਮਨੀ। ਪਰ ਜੇ ਬੰਦੇ ਨੂੰ ਫਾਸਟਰ ਰਿਜ਼ਲਟ ਤੇ ਬੈਟਰ ਮੋਟੀਵੇਸ਼ਨ ਚਾਹੀਦੀ ਹੈ, ਫਿਰ ਆਪਾਂ ਛੋਟੇ ਕਾਰਡਾਂ ਨੂੰ ਸ਼ੁਰੂ ਕਰ ਸਕਦੇ ਹਾਂ ਕਿ ਹਾਂ ਵੀ ਛੋਟਾ ਕਾਰਡ ਪਹਿਲਾਂ ਪੇ ਆਫ ਕਰ ਦਈਏ, ਫਿਰ ਆਪਾਂ ਨੂੰ ਮਾੜਾ ਜਿਹਾ ਹੌਸਲਾ ਹੋ ਜਾਂਦਾ ਕਿ ਇੱਕ ਘਟ ਗਿਆ, ਫਿਰ ਅਗਲਾ ਛੋਟਾ ਪੇ ਕਰੀਏ, ਇੱਕ ਹੋਰ ਘਟ ਗਿਆ। ਤੁਸੀਂ ਐਵਲਾਂਚ ਨੂੰ ਪ੍ਰੈਫਰ ਕਰਦੇ ਹੋ ਕਿ ਸਨੋਬਾਲ ਮੈਥਡ? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਮਾਰਕੀਟ ਪਲਸ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਨਿਰਮਲ ਮਾਨ ਜੀ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਵਾਗਤ। ਸਤਿ ਸ਼੍ਰੀ ਅਕਾਲ ਰਾਜਕਨ, ਥੈਂਕ ਯੂ ਵੈਰੀ ਮਚ ਐਂਡ ਥੈਂਕ ਯੂ ਫॉर ਹੈਵਿੰਗ ਮੀ। ਥੈਂਕ ਯੂ। ਮਾਰਕੀਟ ਪਲਸ ਦੇ ਵਿੱਚ US ਦੀ ਇਕਨੋਮੀ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ ਤੇ ਨਾਲ ਦੇ ਨਾਲ ਆਪਾਂ ਇੱਕ ਨਵੀਂ ਸੀਰੀਜ਼ ਸ਼ੁਰੂ ਕੀਤੀ ਆ ਫਾਈਨੈਂਸ਼ੀਅਲ ਲਿਟਰੇਸੀ ਨੂੰ, ਜਿਹੜਾ ਉਹ ਲੈ ਕੇ ਆਰਥਿਕਤਾ ਨੂੰ ਸਮਝਣਾ ਜਾਂ ਕਹਿ ਲਓ ਵੀ ਆਪਣੇ ਘਰ ਦਾ ਬਜਟ ਕਿਵੇਂ ਚਲਾਉਣਾ ਆ, ਘਰ ਦੀ ਫਾਈਨੈਂਸਿਸ ਕਿੱਦਾਂ ਚਲਾਉਣੇ ਆ। ਈਵਨ ਇਹ ਜਿਹੜੀ ਚੀਜ਼ ਆ ਉਹ ਬਿਜ਼ਨਸ ਦੇ ਉੱਤੇ ਵੀ ਨਾਲ ਲਾਗੂ ਹੁੰਦੀ ਆ। ਇਸ ਸੀਰੀਜ਼ ਦਾ ਅੱਜ ਦੂਜਾ ਭਾਗ ਆ, ਦੂਜਾ ਐਪੀਸੋਡ ਆ। ਪਹਿਲਾ ਐਪੀਸੋਡ ਆਪਾਂ ਕੀਤਾ ਸੀਗਾ ਬਜਟਿੰਗ ਦੇ ਬਾਰੇ, ਮਨੀ ਮੈਨੇਜਮੈਂਟ ਦੇ ਬਾਰੇ। ਜੇ ਤੁਸੀਂ ਮਿਸ ਕਰ ਗਏ ਆ, ਅਜੇ ਤੱਕ ਨਹੀਂ ਦੇਖਿਆ ਜਾਂ ਨਹੀਂ ਸੁਣਿਆ, ਤਾਂ ਤੁਸੀਂ ਪੰਜਾਬੀ ਰੇਡੀਓ USA ਦੇ YouTube ਤੇ Facebook ਚੈਨਲਸ ਦੇ ਜ਼ਰੀਏ ਜਾ ਕੇ ਮਾਰਕੀਟ ਪਲਸ ਫਾਈਨੈਂਸ਼ੀਅਲ ਲਿਟਰੇਸੀ ਐਪੀਸੋਡ 1 ਬਜਟਿੰਗ ਕਰਕੇ ਸਰਚ ਕਰ ਸਕਦੇ ਹੋ। ਅੱਜ ਜਿਹੜਾ ਸਾਡਾ ਇਸ ਦੂਸਰੇ ਭਾਗ ਦੇ ਵਿੱਚ ਡੈਟ ਤੇ ਕ੍ਰੈਡਿਟ ਮੈਨੇਜਮੈਂਟ ਨੂੰ ਲੈ ਕੇ ਆਪਾਂ ਗੱਲ ਕਰਾਂਗੇ। ਅਕਸਰ ਨਿਰਮਲ ਮਾਨ ਜੀ, ਜਦੋਂ ਵੀ ਕੋਈ ਅਮਰੀਕਾ 'ਚ ਨਵਾਂ ਆਉਂਦਾ ਹੈ ਉਹਨੂੰ ਇਹ ਆਖਿਆ ਜਾਂਦਾ ਵੀ ਕ੍ਰੈਡਿਟ ਬਣਾਉਣਾ ਆ, ਕ੍ਰੈਡਿਟ ਸਕੋਰ ਵਧੀਆ ਹੋਣਾ ਜਿਹੜਾ ਉਹ ਚਾਹੀਦਾ ਆ। ਕ੍ਰੈਡਿਟ ਬਣਾਉਣ ਦੇ ਚੱਕਰ 'ਚ ਕ੍ਰੈਡਿਟ ਕਾਰਡ ਲਏ ਜਾਂਦੇ ਨੇ, ਬੈਂਕ ਦੇ ਵਿੱਚ ਖਾਤੇ ਖੁਲਾਏ ਜਾਂਦੇ ਨੇ, ਫਿਰ ਉਦੋਂ ਤੁਹਾਡੇ ਤੇ ਕਰਜ਼ਾ ਚੜ੍ਹਨਾ ਸ਼ੁਰੂ ਹੁੰਦਾ ਆ।
ਕਿਹੜਾ ਕਰਜ਼ਾ ਚੰਗਾ ਆ, ਕਿਹੜਾ ਮਾੜਾ ਆ, ਕਿੱਦਾਂ ਉਸ ਨੂੰ ਕ੍ਰੈਡਿਟ ਕਾਰਡ ਨੂੰ ਯੂਜ਼ ਕਰਨਾ ਹੈ, ਜਾਂ ਕ੍ਰੈਡਿਟ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਮਿੱਥ ਨੇ, ਉਹਨਾਂ ਬਾਰੇ ਜਿਹੜੀ ਉਹ ਅੱਜ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਸੋ ਸ਼ੁਰੂਆਤ ਦੇ ਵਿੱਚ ਨਿਰਮਲ ਮਾਨ ਜੀ, ਜੇ ਤੁਸੀਂ ਥੋੜ੍ਹਾ ਜਿਹਾ ਸਾਨੂੰ ਦੱਸੋ ਆਪਣੀ ਇਸ ਸੀਰੀਜ਼ ਦੇ ਇਸ ਦੂਸਰੇ ਭਾਗ ਦੇ ਬਾਰੇ। ਜੀ ਬਿਲਕੁਲ। ਸੋ ਪਹਿਲਾਂ ਆਪਾਂ ਜੀ ਓਵਰਆਲ ਗੱਲ ਕੀਤੀ ਲਾਸਟ ਟਾਈਮ ਕਿ ਕੀ ਇਸ ਟਾਈਮ ਕੀ ਸਿਚੁਏਸ਼ਨ ਚੱਲਦੀ ਪਈ ਹੈ ਓਵਰਆਲ, ਜਿਹੜਾ ਕਿੱਦਾਂ ਆਈ ਥਿੰਕ ਥੋੜਾ ਜਿਹਾ ਹਮੇਸ਼ਾ ਜਿੱਦਾਂ ਕਰਦੇ ਹੁੰਦੇ ਕਿ ਓਵਰਆਲ ਆਪਾਂ ਗੱਲ ਕਰਦੀ ਹੈ ਕਿ ਕੀ ਇਕੋਨਮੀ ਸਿਚੁਏਸ਼ਨ ਚੱਲਦੀ ਪਈ ਹੈ। ਸੋ ਜਨਰਲੀ ਤੇ ਕੋਈ ਆਪਾਂ ਜੇ ਮੋਟਾ ਵੇਖੀਏ ਤੇ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਜੋ ਪਿਛਲੇ ਹਫਤੇ ਹਨ ਜਾਂ ਉਹ ਤੋਂ ਪਿਛਲੇ ਹਫਤੇ ਹਨ, ਮੋਰ ਲੈਸ ਉਹੀ ਚੀਜ਼ਾਂ ਨੇ ਇਸ ਟਾਈਮ ਜੇ ਆਪਾਂ ਰਾਜਕਾਰਨ ਗੱਲ ਕਰੀਏ, ਜਿਹਦੇ ਵਿੱਚ ਇਨਫਲੇਸ਼ਨ ਆ ਗਈ, ਸਟੇਟ ਆਫ ਹਾਰਮੂਜ਼ ਆ ਗਈ, ਲੜਾਈ ਹੋ ਗਿਆ, ਇਨਫਲੇਸ਼ਨ ਹੋ ਗਈ। ਸੋ ਇਹ ਜਿਹੜੀਆਂ ਮੋਟੀਆਂ ਚੀਜ਼ਾਂ ਨੇ ਅਜੇ ਇਕੋਨਮੀ ਨੂੰ ਇੰਪੈਕਟ ਕਰਦੀਆਂ ਪਈਆਂ ਨੇ, ਜਿਹਦੇ ਕਰਕੇ ਜੋ ਡਾਲਰ ਡਜ਼ਨਟ ਗੋ ਦੈਟ ਫਾਰ। ਮੋਟਾ ਜੇ ਆਪਾਂ ਓਵਰਆਲ ਚੀਜ਼ਾਂ ਜਿਹੜੀਆਂ ਨੇ ਅਜੇ ਵੀ ਲੋਕੀ ਸਫਰ ਕਰਦੇ ਪਏ ਨੇ ਓਵਰਆਲ ਇਸ ਪ੍ਰੋਬਲਮ ਦੇ ਵਿੱਚ ਹੈਗੇ ਨੇ ਕਿਤੇ ਨਾ ਕਿਤੇ। ਆਪਾਂ ਜੇ ਚਾਹੀਏ ਤੇ ਜੇ ਗੱਲ ਕਰੀਏ ਤੇ ਓਵਰਆਲ ਇਸ ਸਿਚੁਏਸ਼ਨ ਇਦਾਂ ਦੀ ਹੋਈ ਜਿਹੜੀ ਉਹ ਇਸ ਟਾਈਮ ਬਣੀ ਪਈ ਆ ਵੀ ਨਾਟ ਸੋ ਗੁੱਡ। ਫਿਊਚਰ ਆਊਟਲੁੱਕ ਕੋ ਬੜਾ ਗੁੱਡ ਨਹੀਂ। ਇਨਫੈਕਟ ਇਸ ਵੀਕ 'ਚ ਇੱਕ ਸਰਵੇ ਵੀ ਆਪਾਂ ਦੇਖਿਆ ਸੀਗਾ ਜਿਸ 'ਚ ਬਹੁਤੇ ਅਮੈਰੀਕਨਜ਼ ਇਕੋਨਮੀ ਨੂੰ ਲੈ ਕੇ ਥੋੜ੍ਹੀ ਨਿਰਾਸ਼ਾਵਾਦੀ ਸੋਚ ਨੇ। ਉਹ ਕਹਿ ਰਹੇ ਆ ਵੀ ਖਾਸ ਕਰਕੇ ਪ੍ਰੈਜ਼ੀਡੈਂਟ ਨੂੰ ਲੈ ਕੇ ਕਹਿ ਰਹੇ ਆ ਵੀ ਉਹ ਡਿਸਅਪਰੂਵ ਜਿਹਾ ਕਰ ਰਹੇ ਆ। ਮੋਰ ਦੈਨ 60 to 70% ਲੋਕ ਕਹਿ ਰਹੇ ਆ ਵੀ ਜਿਸ ਤਰੀਕੇ ਨਾਲ ਇਕੋਨਮੀ ਹੈਂਡਲ ਹੋ ਰਹੀ ਆ ਉਹ ਤੋਂ ਖਾਸੇ ਉਹ ਨਿਰਾਸ਼ ਨੇ, ਖੁਸ਼ ਨਹੀਂ ਹੈਗੇ। ਸੋ that tells us a lot too। ਬਿਲਕੁਲ ਜੀ ਬਿਲਕੁਲ। ਸੋ ਆਪਾਂ ਨਾ ਅੱਜ ਗੱਲ ਹਾਂਜੀ ਤੇ ਹੁਣ ਗੱਲ ਇਹ ਦੇਖੋ ਕਿ ਹੁਣ ਕਈ ਵਾਰ ਇਹ ਵੀ ਆ ਰਿਹਾ ਕਿ ਜਿਹੜੀ ਤੁਹਾਡੀ ਸਟਾਕ ਮਾਰਕੀਟ ਆ ਇਟਸ ਰੈਕੋਰਡ ਹਾਈ ਇਸ ਟਾਈਮ ਸਭ ਤੋਂ ਉੱਪਰ ਜਾ ਰਹੀ ਹੈ, ਪਰ ਫਿਰ ਵੀ ਲੋਕਾਂ ਦੇ ਵਿੱਚ ਜਿਹੜਾ ਇੱਕ ਵੱਡਾ ਜੇ ਦੇਖੀਏ ਤੇ ਜੇ ਕੰਜ਼ਿਊਮਰ ਕੌਨਫੀਡੈਂਸ ਦੇਖੀਏ ਉਹ ਲੋ ਬਣਿਆ ਹੋਇਆ। ਰੀਜ਼ਨ ਬੀਇੰਗ ਕਿ ਜਿਹੜਾ ਡਾਲਰ ਡਜ਼ਨਟ ਗੋ ਦੈਟ ਫਾਰ, ਔਰ ਖਾਸ ਕਰਕੇ ਜੇ ਤੁਹਾਡੀ ਇਕੋਨਮੀ ਹੈ ਉਹ ਬੜੀ ਜਿਹੜੀ ਇਕੋਨਮੀ ਜਿਹੜੀ ਤੁਹਾਡੀ ਇਨਫਲੇਸ਼ਨ ਹੈ ਉਹ ਵੱਡੀ ਇੰਪੈਕਟ ਕਰਦੀ ਪਈ ਹੈ, ਜਿਹਦੇ ਕਰਕੇ ਆਉਣ ਵਾਲਾ ਟਾਈਮ ਥੋੜਾ ਹੋਰ ਔਖਾ ਹੋਣਾ ਚਾਹੁੰਦਾ। ਔਰ ਤਾਂ ਹੀ ਆਪਾਂ ਜਦੋਂ ਡਿਸਕਸ ਕਰਦੇ ਪਏ ਹਾਂ ਕਿ ਐਸਾ ਪ੍ਰੋਗਰਾਮ ਕਰੀਏ ਜਿਹਦੇ ਵਿੱਚ ਆਪਾਂ ਐਟਲੀਸਟ ਥੋੜੇ ਫਾਈਨੈਂਸ਼ੀਅਲੀ ਲਿਟਰੇਟ ਹੋ ਜਾਈਏ, ਚਾਹੇ ਉਹ ਫਾਈਨੈਂਸ਼ੀਅਲ ਟਰਮਸ ਨੇ, ਚਾਹੇ ਉਹਦੇ 'ਚ ਮਾਰਕੀਟਸ ਨੇ, ਬੌਂਡਸ ਨੇ, ਸਟਾਕ ਮਾਰਕੀਟਸ ਨੇ, ਔਰ ਆਪਾਂ ਕਿੱਦਾਂ ਆਪਣਾ ਰਿਸਕ ਮਿਟੀਗੇਟ ਕਰੀਏ, ਔਰ ਕਿੱਦਾਂ ਆਪਣੀ ਪ੍ਰੋਪਰ ਫਾਈਨੈਂਸ਼ਿੰਗ ਪਲੈਨਿੰਗ ਬੈਟਰ ਕਰੀਏ, ਜਿਹਦੇ ਨਾਲ ਸਾਡਾ ਹਾਊਸ ਹੋਲਡ ਜਿਹੜਾ ਉਹ ਇਸ ਕਰੰਚ ਦੇ ਵਿੱਚੋਂ ਨਿਕਲ ਸਕੀਏ। ਸੋ ਜਿੱਦਾਂ ਤੁਸੀਂ ਗੱਲ ਕੀਤੀ ਕਿ ਅੱਜ ਆਪਾਂ ਗੱਲ ਕਰਨੀ ਹੈ ਜੀ ਖਾਸ ਕਰਕੇ ਕ੍ਰੈਡਿਟ ਬਾਰੇ, ਕਿ ਆਪਣੇ ਆਪ ਨੂੰ ਇੱਕ ਰੈੱਡ ਜ਼ੋਨ ਦੇ ਵਿੱਚੋਂ, ਰੈੱਡ ਜਿਹੜੀ ਆਪਣੀ ਕਰਜ਼ੇ ਦੀ ਜ਼ੋਨ ਹੈ ਉਹ 'ਚੋਂ ਆਪਾਂ ਨੂੰ ਕਿੱਦਾਂ ਬਾਹਰ ਰੱਖਣਾ, ਔਰ ਆਪਣਾ ਜਿਹੜਾ ਕ੍ਰੈਡਿਟ ਹੈ, ਕ੍ਰੈਡਿਟ ਸਕੋਰ ਹੈ ਜਿਹੜਾ ਉਹ ਆਪਾਂ ਨੂੰ ਕਿੰਨਾ ਇੰਪੈਕਟ ਕਰਦਾ ਓਵਰਆਲ, ਔਰ ਉਹਨੂੰ ਆਪਾਂ ਕਿੱਦਾਂ ਬੈਟਰ ਰੱਖ ਸਕਦੇ ਹਾਂ, ਉਹਦੇ ਕੀ ਫਾਇਦੇ ਨੁਕਸਾਨ ਨੇ। ਸੋ ਜੇ ਆਪਾਂ ਇਹਦੇ 'ਚ ਆਪਾਂ ਓਵਰਆਲ ਆਪਾਂ ਮੋਟਾ 4-5 ਜਿਹੜੇ ਮੇਨ ਸਟੈਪ ਨੇ ਜਿਹੜੇ ਆਪਾਂ ਕਵਰ ਕਰਾਂਗੇ ਕਿ ਕ੍ਰੈਡਿਟ ਸਕੋਰ ਹੈ ਕੀ ਹੈ। ਸੋ ਦੇਖੋ ਜੀ, ਇੱਕ ਤੇ ਹੁੰਦਾ ਕਰਜ਼ਾ, ਜਿਹੜਾ ਡੈਟ ਹੈ, ਜਿਹੜਾ ਤੁਹਾਨੂੰ ਕਰਜ਼ਾ ਮਿਲਦਾ, ਪਰ ਇੱਕ ਹੈਗਾ ਕ੍ਰੈਡਿਟ ਸਕੋਰ, ਜਿਹਦੇ ਵਿੱਚ ਤੁਹਾਡੀ ਦੋ ਚੀਜ਼ਾਂ ਡਿਪੈਂਡ ਕਰਦੀਆਂ ਨੇ ਕਿ ਤੁਹਾਡਾ ਜਿਹੜੀ ਇੱਕ ਪੇਮੈਂਟ ਹਿਸਟਰੀ ਹੈ ਉਹ ਕਿੰਨੀ ਹੈ, ਔਰ ਤੁਸੀਂ ਕਿੰਨਾ ਡੈਟ ਕੈਰੀ ਕਰਦੇ ਪਏ ਹੋ। ਔਰ ਡੈਟ ਕੈਰੀ ਇਹ ਨਹੀਂ ਕਿ ਇੰਪੋਰਟੈਂਟ ਇਹ ਵੀ ਕਿੰਨਾ ਤੁਹਾਨੂੰ ਅਵੇਲੇਬਲ ਕ੍ਰੈਡਿਟ ਕਿੰਨਾ ਤੁਹਾਡਾ ਡੈਟ ਹੈਗਾ। ਫੋਰ ਐਗਜ਼ਾਮਪਲ, ਮੰਨ ਲਓ ਕਿ ਮੇਰਾ ਅਵੇਲੇਬਲ ਲਿਮਿਟ ਹੈ ਕਿਸੇ ਕਾਰਡ ਦੀ $2000, ਔਰ ਜੇ ਉਹਦੇ ਤੇ ਮੈਂ $1800 ਚੁੱਕ ਲਿਆ, ਸੋ ਮੇਰਾ ਇਹਦਾ ਮਤਲਬ ਹੈ ਕਿ ਆਲਮੋਸਟ ਮੇਰੀ ਜਿਹੜੀ ਯੂਟੀਲਾਈਜੇਸ਼ਨ ਹੈ 90% ਹੈਗੀ ਹੈ। ਹੁਣ 90% ਦਾ ਭਾਵ ਇਹ ਹੈ ਕਿ ਜਿਹੜਾ ਵੀ ਮੈਨੂੰ, ਕਿਉਂਕਿ ਜਿਹੜੇ ਐਲਗੋਰਿਦਮਸ ਜਿਹੜੇ ਕੰਪਿਊਟਰਸ ਨੇ, ਜਿਹਨਾਂ ਨੂੰ AI ਲਾ ਲਓ, AI ਤੋਂ ਪਹਿਲਾਂ ਦਾ ਸਿਸਟਮ ਵੀ ਚੱਲਦਾ ਪਿਆ, ਉਹਨੇ ਦੇਖਣਾ ਕਿ ਮੈਂ ਹੁਣ ਨਿਰਮਲ ਸਿੰਘ ਦੀ 2000 ਦੀ ਲਿਮਿਟ ਹੈ ਔਰ ਇਹ ਤੇ 1800 ਯੂਜ਼ ਆਲਰੇਡੀ ਕੀਤਾ ਹੋਇਆ, ਕਰਜ਼ਾ ਚੱਕਿਆ 1800 ਦਾ, ਭਾਵੇਂ ਮੈਂ ਹਰ ਮਹੀਨੇ ਪੇ ਆਫ ਕਰਦਾ ਪਿਆ, ਪਰ ਜਿੱਦਣ ਵੀ ਮੈਂ 1800 ਚੁੱਕ ਲਿਆ, ਔਰ ਕਿਉਂਕਿ ਤੁਹਾਡੀ ਰਿਪੋਰਟਿੰਗ ਨਾਲ ਦੀ ਨਾਲ ਹੋ ਜਾਣੀ ਹੈ, ਉਹਨੂੰ ਲੱਗਣਾ ਹਾਂ ਜੀ ਬੰਦਾ ਵਾਕਿਆ ਬਹੁਤ ਟੁੱਟਾ ਹੋਇਆ, ਔਰ ਇਸ ਕਰਕੇ ਜਿਹੜੇ ਇਹਨੂੰ ਇਜ਼ ਅ ਹਾਈ ਰਿਸਕ ਬੋਰੋਵਰ, ਔਰ ਜਦੋਂ ਹਾਈ ਰਿਸਕ ਹੋ ਗਿਆ ਉਹਦੀ ਕ੍ਰੈਡਿਟ ਵਰਥੀਨੈਸ ਉਹ ਥੱਲੇ ਚੱਲ ਜਾਣੀ ਹੈ। ਸੋ ਵੀ ਉਹਨੂੰ ਉਹਦੇ ਤੇ ਡਰ ਆ ਵੀ ਇਹ ਕਦੀ ਇਹ ਮੋੜ ਸਕੂਗਾ ਕਿ ਨਹੀਂ ਮੋੜ ਸਕੂਗਾ। ਜਿਹੜੇ ਬੰਦੇ ਨੂੰ 2000 ਦਿੱਤਾ ਤੇ ਉਹਨੇ 1800 ਚੁੱਕ ਲਿਆ, ਤੇ ਹੁਣ ਉਹਨੂੰ ਆਪਾਂ 40000 ਦੇ ਸਕਦੇ ਹਾਂ ਕਿ ਜੇ 40000 ਦਿੱਤਾ ਤੇ ਉਹਨੇ 40000 35000 ਚੱਕ ਲੈਣਾ ਹੈ। ਐਗਜ਼ੈਕਟਲੀ। ਸੋ ਇਹ ਇੱਕ ਇੰਪੋਰਟੈਂਟ ਚੀਜ਼ ਹੈਗੀ ਹੈ। ਸੋ ਜੇ ਆਪਾਂ ਹੁਣ ਇਹਦੇ ਦੂਜੀ ਆਪਾਂ ਕੀ ਗੱਲ ਕਰਦੇ, ਦੇਖੋ ਜੀ ਅਸੀਂ ਤਾਂ ਆਪਣਾ ਕ੍ਰੈਡਿਟ ਖਰਾਬ ਨਹੀਂ ਕਰਨਾ ਚਾਹੁੰਦੇ, ਅਸੀਂ ਮਿਨੀਮਮ ਪੇਮੈਂਟ ਕਰੀ ਜਾਂਦੇ ਹਰ ਮਹੀਨੇ ਜੀ। ਸਾਡੀ ਜੇ ਇਹਦੇ 'ਚ $40 ਬਣਦੀ ਹੈ ਅਪਰੋਕਸੀਮੇਟਲੀ ਇੰਟਰਸਟ ਓਨਲੀ ਪੇਮੈਂਟ, ਉਹਨੂੰ ਭਾਵੇਂ ਨਾ ਇਹਨੂੰ 10 ਸਾਲ ਲੱਗ ਜਾਣ, ਭਾਵੇਂ 20 ਸਾਲ ਲੱਗ ਜਾਣ, ਪਰ ਮੇਰਾ ਕ੍ਰੈਡਿਟ ਖਰਾਬ ਨਹੀਂ ਹੋਣਾ ਚਾਹੀਦਾ। ਬਟ ਦੈਟਸ ਨਾਟ ਅ ਗੁੱਡ ਸਟ੍ਰੈਟਜੀ, ਬਿਕੋਜ਼ ਤੁਹਾਡਾ ਕ੍ਰੈਡਿਟ ਉਸੇ ਟਾਈਮ ਵੀ ਖਰਾਬ ਚੱਲਦਾ ਪਿਆ ਜਦੋਂ ਤੁਹਾਡੀ ਜਿਹੜੀ ਤੁਸੀਂ ਬੈਲੈਂਸ ਜਿਹੜਾ ਤੁਹਾਡਾ ਉਹ ਬਹੁਤ ਹਾਈ ਹੈਗਾ। ਸੋ
ਉਹਨੂੰ ਬੈਲੈਂਸ ਨੂੰ ਆਪਾਂ ਕੋਸ਼ਿਸ਼ ਇਹ ਘਟਾਉਣਾ ਕਰੀਏ ਘਟਾ ਵੱਧ ਤੋਂ ਵੱਧ ਆਪਾਂ ਕਿਸੇ ਵੀ ਕ੍ਰੈਡਿਟ ਕਾਰਡ ਦੇ ਉੱਤੇ ਜਿਹੜੀ ਵੀ ਉਹਦੀ ਤੁਹਾਡੀ ਅਪਰੂਵਡ ਲਿਮਿਟ ਹੈ 30% ਤੋਂ ਵੱਧ ਜ਼ਿਆਦਾ ਕਦੇ ਨਾ ਚੁੱਕੋ। ਵੈਸੇ ਤਾਂ ਆਪਟੀਮਲ ਹੈ ਕਿ 10% ਤੋਂ ਵੱਧ ਨਾ ਚੁੱਕੋ, 10% ਤੋਂ ਆਪਣੀ ਯੂਟਿਲਾਈਜੇਸ਼ਨ ਥੱਲੇ ਰੱਖੋ, ਔਰ ਜੇ ਕਿਤੇ ਲੋੜ ਵੀ ਪੈ ਜਾਂਦੀ ਹੈ ਤੇ ਸਟਿਲ ਕੀਪ ਇਟ ਟੂ 30%। ਔਰ ਇਹਦੇ ਬਾਰੇ ਆਪਾਂ ਜਿਹੜੀ ਨੇ 5 ਮੇਨ ਸਟੈਪ ਨੇ ਜਿਹੜੇ ਆਪਾਂ ਇੱਥੇ ਸੌਰੀ ਮੈਂ ਤੁਹਾਨੂੰ ਇੱਥੇ ਰੋਕਦਾ। ਸਭ ਤੋਂ ਪਹਿਲਾਂ ਨਾ ਹੁਣ ਚਲੋ ਮੰਨ ਲਓ ਜਿਹੜਾ ਕੋਈ ਨਵਾਂ ਬੰਦਾ ਆਇਆ ਆ, ਜੀ ਜੀ ਗੱਲਾਂ ਤਾਂ ਅੱਜ ਕੱਲ੍ਹ ਸਾਰਿਆਂ ਨੇ ਸੁਣੀਆਂ ਜਾਣਦੇ ਆ, ਕ੍ਰੈਡਿਟ ਸਕੋਰ ਦਾ ਮਤਲਬ ਕੀ ਆ? ਕੀ ਆਉਂਦੇ ਬੰਦੇ ਨੂੰ ਕ੍ਰੈਡਿਟ ਕਾਰਡ ਮਿਲ ਜਾਂਦਾ ਆ, ਲੈਣਾ ਚਾਹੀਦਾ ਆ, ਕਿਹੜਾ ਲੈਣਾ ਚਾਹੀਦਾ ਆ? ਜੇ ਥੋੜ੍ਹਾ ਜਿਹਾ ਤੁਸੀਂ ਪਹਿਲਾਂ ਇਹ ਵੀ ਇੱਕ ਇਨੀਸ਼ੀਅਲ ਸਟੈਪ ਜੇ ਤੁਸੀਂ ਥੋੜ੍ਹਾ ਜਿਹਾ ਡਿਸਕਸ ਕਰਿਓ, ਥੋੜ੍ਹਾ ਜਿਹਾ ਦੱਸਿਓ ਵੀ ਕਿਹੜੀ ਦਿਸ਼ਾ ਦੇ ਵਿੱਚ ਬੰਦੇ ਨੂੰ ਜਾਣਾ ਚਾਹੀਦਾ ਹੈ। ਸੋ ਆਪਾਂ ਜਿੱਦਾਂ ਅੱਗੇ ਵੀ ਗੱਲ ਮੈਂ ਥੋੜ੍ਹਾ ਜਿਹਾ ਆਪਾਂ ਕ੍ਰੈਡਿਟ ਨੂੰ ਡਿਸਕ੍ਰਾਈਬ ਕਰੀਏ ਜੇ ਇੱਕ ਲੇਮੈਨ ਲੈਂਗੁਏਜ ਦੇ ਵਿੱਚ, ਬਿਲਕੁਲ ਆਪਾਂ ਝਟਕਾ ਭਾਸ਼ਾ ਐਕਸਪਲੇਨ ਕਰਨੀ ਕਰੀਏ ਕਿ ਜੇ ਆਪਾਂ ਬੈਕ ਹੋਮ ਜੇ ਪੰਜਾਬ 'ਚੋਂ ਆਏ, ਕਿਸੇ ਵੀ ਜ਼ਿਮੀਂਦਾਰ ਫੈਮਿਲੀ 'ਚੋਂ ਆਏ ਹੋ ਤੁਸੀਂ, ਤਾਂ ਤੁਹਾਨੂੰ ਪਤਾ ਕਿ ਕਿੱਦਾਂ ਵੀ ਹਰ ਬੰਦੇ ਦੀ ਪਿੰਡ 'ਚ ਜ਼ਮੀਨ ਹੁੰਦੀ, ਖਾਸ ਕਰਕੇ ਜੇ ਜ਼ਿਮੀਂਦਾਰੀ ਭਾਈਚਾਰੇ 'ਚ ਕਿਸੇ ਕੋਲ 5 ਕਿੱਲੇ, ਕਿਸੇ ਕੋਲ 10 ਕਿੱਲੇ, ਕਿਸੇ ਕੋਲ 50 ਕਿੱਲੇ ਹੈ। ਸੋ ਮਾਰਕੀਟ 'ਚ ਜਿਹੜਾ ਵੀ ਆੜਤੀ ਕੋਈ ਕਿਸੇ ਨੇ ਪੈਸੇ ਲੈਣ ਜਾਣਾ ਜਾਂ ਕਿਤੇ ਵੀ ਬੋਰੋ ਕਰਨਾ, ਉਹਨੂੰ ਪਤਾ ਹੈ ਕਿ ਇਹ ਜਿਹੜਾ 50 ਕਿੱਲੇ ਵਾਲਾ ਇਹਦੀ ਕਿੰਨੀ ਕੈਪੈਸਿਟੀ ਹੈ ਰੀਪੇ ਕਰਨ ਦੀ ਵਾਪਸ। ਉਹਨੂੰ ਅਗਲੇ ਨੇ ਆੜਤੀ ਨੇ ਜਾਂ ਕਿਸੇ ਬੈਂਕ ਨੇ ਉਹਨੂੰ ਉਸ ਹਿਸਾਬ ਨਾਲ, ਜਾਂ ਅੱਜ ਲਿਮਟਾਂ ਮਿਲ ਜਾਂਦੀਆਂ ਨੇ ਬੈਂਕ ਤੋਂ, ਉਸ ਹਿਸਾਬ ਨਾਲ ਪੈਸੇ ਦੇਣੇ ਨੇ। ਜਿਹਦੀ 10 ਕਿੱਲੇ ਉਹਨੂੰ ਘੱਟ ਮਿਲਣੀ ਹੈ, ਜਿਹਦੀ 5 ਕਿੱਲੇ ਆਫਕੋਰਸ ਉਹਨੂੰ ਘੱਟ ਮਿਲਣੀ ਹੈ। ਸੋ ਸੇਮ ਸਿਨੈਰੀਓ ਆਪਾਂ ਇੱਧਰ ਕਰ ਲਈਏ ਕਿ ਹਾਂ ਵੀ ਜਿਹਦੀ ਹਾਊਸ ਹੋਲਡ ਇਨਕਮ ਹੈ, ਜੇ $1,00,000 ਹੈ ਤਾਂ ਉਹਦੀ ਇੱਕ ਸਟਨ ਲਿਮਿਟ ਹੈ, ਜਿਹਦੀ ਮਿਲੀਅਨ ਹੈ ਸਾਲ ਦੀ, ਤੇ ਉਹਨੂੰ ਜ਼ਿਆਦਾ ਮਿਲਣੀ ਹੈ। ਸੋ ਇੱਕ ਤਾਂ ਇਹ ਗੱਲ ਹੋ ਗਿਆ ਮੇਜਰ ਫੈਕਟਰ ਕਿ ਤੁਹਾਡੀ ਜਿਹੜੀ ਹੈ ਕੈਪੈਸਿਟੀ ਕਿੰਨੀ ਹੈ, ਹਾਊ ਮਚ ਮਨੀ ਯੂ ਮੇਕ। ਤੁਹਾਨੂੰ ਜਿਹੜੀ ਲਿਮਿਟ ਆ ਜਦੋਂ ਕਹਿ ਦਿੰਦੇ ਵੀ ਉਹ ਕਿੰਨੀ ਤੁਹਾਨੂੰ ਮਿਲੂਗੀ, ਵੀ 2,000 ਵਾਲਾ ਕਾਰਡ ਮਿਲਣਾ ਕਿ 20,000 ਵਾਲਾ ਕਾਰਡ ਮਿਲਣਾ ਤੁਹਾਨੂੰ। ਐਗਜ਼ੈਕਟਲੀ। ਔਰ ਦੂਜਾ ਫੈਕਟਰ ਇਹ 'ਚ ਹੁੰਦਾ ਹੈ ਕਿ ਤੁਹਾਡਾ ਵਿਹਾਰ ਕਿਦਾਂ ਦਾ, ਤੁਹਾਡੀ ਕ੍ਰੈਡੀਬਿਲਿਟੀ ਕਿੰਨੀ ਦੀ ਹੈ। ਜੇ 5 ਕਿੱਲੇ ਵਾਲਾ ਜੇ 50,000 ਲੈ ਕੇ ਵੀ ਟਾਈਮਲੀ ਪੈਸੇ ਜਿਹੜੀ ਉਹਨੇ ਕਮਿਟਮੈਂਟ ਕੀਤੀ ਹੈ ਉਹਨਾਂ ਮੋੜੀ ਜਾਂਦਾ, ਤਾਂ ਦੈਟ ਮੀਨਸ ਉਹ ਬੰਦਾ ਕ੍ਰੈਡੀਬਲ ਹੈ, ਉਹ ਵਿਸ਼ਵਾਸ ਪਾਤਰ ਹੈ। ਔਰ ਜੇ 50 ਕਿੱਲੇ ਵਾਲਾ ਵੀ 5 ਲੱਖ ਛੱਡੋ, $5,000 5,000 ਲੈ ਕੇ ਵੀ ਉਹਨੂੰ ਮੋੜਦਾ ਨਹੀਂ, ਡਿਲੇ ਕਰਦਾ, ਤੇ ਮਾਰਕੀਟ 'ਚ ਗੱਲ ਪੈ ਜਾਂਦੀ ਯਾਰ ਇਹਨੂੰ ਪੈਸੇ ਨਾ ਦਿਓ, ਇਹ ਪੈਸੇ ਦੇ ਕੇ ਤੇ ਮੋੜਨੇ ਨਹੀਂ ਜਾਂ ਰੋ ਕੇ ਮੋੜਨੇ ਨੇ, ਸਿਆਪਾ ਲੰਮਾ ਪੈ ਜਾਣਾ। ਸੋ ਇਹ ਜਿਹੜਾ ਛੋਟੇ ਲੈਵਲ ਤੇ ਜਾਂ ਇੱਕ ਮਾਈਕਰੋ ਲੈਵਲ ਤੇ ਕੰਮ ਹੀ ਇਹਨੂੰ ਮੈਕਰੋ ਵੱਡੇ ਲੈਵਲ ਤੇ ਇਸ ਕੰਟਰੀ ਨੇ ਕੀਤਾ ਥਰੂ ਆਊਟ ਸਿਸਟਮ ਓਵਰ ਦਾ ਈਅਰਸ, ਕਿ ਤੁਹਾਡੀ ਫਾਈਨੈਂਸ਼ੀਅਲ ਸਟੇਬਿਲਿਟੀ ਕਿੰਨੀ, ਤੁਸੀਂ ਪੈਸੇ ਬਣਾਉਂਦੇ ਕਿੰਨੇ ਹੋ, ਔਰ ਜਦੋਂ ਤੁਸੀਂ ਪੈਸੇ ਮਾਰਕੀਟ 'ਚ ਚੁੱਕਦੇ ਹੋ ਉਹ ਚੁੱਕਦੇ ਕਿੰਨੇ ਹੋ। ਕਿਉਂਕਿ ਇੱਕ ਬੰਦਾ ਹੈ, ਉਹਦੇ ਕੋਲ 50 ਕਿੱਲੇ ਜ਼ਮੀਨ, ਉਹਨੇ 10 ਆੜਤੀਆਂ ਕੋਲ ਚੁੱਕ ਲਏ ਨੇ ਪੈਸੇ। ਸੋ ਉਹ ਸਾਰਾ ਸਿੰਕ ਹੋਣਾ ਚਾਹੀਦਾ ਕਿ ਕਿੰਨੇ ਪੈਸੇ ਉਹਨਾਂ ਕੋਲ ਚੱਕੇ ਪਏ ਨੇ। ਹੁਣ ਦੂਜੀ ਗੱਲ ਇਹ ਹੈ ਕਿ ਜੇ ਉਹਨੇ ਟਾਈਮ ਨਾਲ ਨਾ ਮੋੜੇ ਤਾਂ ਉਹਦੀ ਕ੍ਰੈਡੀਬਿਲਿਟੀ ਖਰਾਬ ਹੁੰਦੀ। ਸੋ ਇਸ ਚੀਜ਼ ਨੂੰ ਆਪਾਂ ਜੇ ਵੱਡੇ ਲੈਵਲ ਤੇ ਐਕਸਪੈਂਡ ਕਰੀਏ, ਜਿਹੜੀ ਕ੍ਰੈਡਿਟ ਰਿਪੋਰਟ ਹੈ, ਦੈਟ ਇਜ਼ ਐਗਜ਼ੈਕਟਲੀ ਇਹੀ ਚੀਜ਼ ਹੈਗੀ ਹੈ। ਜਿਹੜਾ ਸਕੋਰ ਆ ਤੁਹਾਡਾ 400 ਤੋਂ ਲੈ ਕੇ 850 ਤੱਕ ਜਾਂਦਾ ਪਿਆ, ਔਰ ਇਸ ਸਕੋਰ ਨੂੰ ਆਪਾਂ ਜਿੰਨਾ ਮੇਨਟੇਨ ਰੱਖਦੇ ਹਾਂ, ਜੇ 3-4 ਚੀਜ਼ਾਂ ਜਿਹੜੀਆਂ ਸਾਨੂੰ ਬੈਨੀਫੀਸ਼ੀਅਲ ਹੁੰਦੀਆਂ ਨੇ ਚੰਗੇ ਸਕੋਰ ਦੇ ਵਿੱਚ। ਇੱਕ ਤਾਂ ਤੁਹਾਨੂੰ ਇੰਟਰਸਟ ਰੇਟ, ਜਦੋਂ ਤੁਸੀਂ ਕੋਈ ਗੱਡੀ ਜਾਂ ਘਰ ਲੈਣ ਜਾਂਦੇ ਹੋ, ਤੁਹਾਨੂੰ ਇੰਟਰਸਟ ਰੇਟ ਚੰਗਾ ਮਿਲਦਾ। ਤੇ ਦੂਜੀ ਗੱਲ, ਜੇ ਤੁਸੀਂ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੁੰਦੀ ਹੈ, ਲੋਨ ਕੁਆਲੀਫਿਕੇਸ਼ਨ, ਜੇ ਤੁਹਾਡਾ ਸਕੋਰ ਹੈ ਚੰਗਾ ਤਾਂ ਤੁਸੀਂ ਕੁਆਲੀਫਾਈ ਫॉर ਅ ਗੁੱਡ ਲੋਨ। ਕਈ ਵਾਰ ਤੁਸੀਂ ਕੁਆਲੀਫਾਈ ਵੀ ਨਹੀਂ ਹੁੰਦੇ। ਡੈਟ ਟੂ ਇਨਕਮ ਰੇਸ਼ੋ ਜਿਹੜੀ ਹੁੰਦੀ ਹੈ, ਐਗਜ਼ੈਕਟਲੀ। ਹੁਣ ਦੇਖੋ ਨਾ, ਜੇ ਐਗਜ਼ੈਕਟਲੀ ਵੈਰੀ ਇੰਪੋਰਟੈਂਟ ਪੁਆਇੰਟ ਤੁਸੀਂ ਲੈ ਕੇ ਆਂਦਾ ਕਿ ਹੁਣ ਮੰਨ ਲਓ ਕਿ ਜੇ ਮੇਰੇ ਕੋਲ ਇਨਕਮ ਮੇਰੀ ਸਾਲ ਦੀ $1,00,000 ਹੈ, ਔਰ ਮੇਰੇ $1,00,000 ਦੀ ਹਿਸਾਬ ਇਨਕਮ ਦੇ ਨਾਲ ਜੇ ਮੈਂ ਮਹੀਨੇ ਦੇ ਲੈ ਕੇ ਆਉਣਾ, ਸੋ ਲੈਟਸ ਸੇ ਕਿ ਮੇਰੀ ਮਹੀਨੇ ਦੀ $10,000 ਇਨਕਮ ਹੈ ਜੀ, $10,000 ਇਨਕਮ ਹੈ, ਤਾਂ 10,000 ਜਿਹੜੀ ਗਵਰਨਮੈਂਟ ਨੇ ਜਿਹੜੇ ਐਲਗੋਰਿਥਮਸ ਕੱਢੇ ਹੋਏ ਨੇ, ਜਿਹੜੇ ਪਿਛਲੇ 40-50-100 ਸਾਲ ਤੋਂ ਉਹਨਾਂ ਨੇ ਸਿਸਟਮ ਇਵੈਲੂਏਟ ਕੀਤਾ, ਉਹਨਾਂ ਨੇ ਕੀਤਾ ਫॉर ਐਗਜ਼ਾਮਪਲ ਤੁਸੀਂ ਘਰ ਲੈਣਾ ਤੇ ਜਿਹੜੇ ਤੁਹਾਡੇ ਸਾਰੇ ਖਰਚੇ ਨੇ, ਤੁਹਾਡੀ ਕ੍ਰੈਡਿਟ ਕਾਰਡ ਦੀ ਪੇਮੈਂਟ, ਤੁਹਾਡੀ ਮੌਰਗੇਜ ਪੇਮੈਂਟ, ਤੁਹਾਡੀ ਘਰ ਦੀ ਇੰਸ਼ੋਰੈਂਸ, ਗੱਡੀਆਂ ਦੀ ਇੰਸ਼ੋਰੈਂਸ, ਟੈਕਸਸ, ਸਾਰਾ ਕੁਝ ਪਾ ਕੇ, ਤੁਹਾਡਾ ਸਟੂਡੈਂਟ ਲੋਨ, ਤੁਹਾਡਾ ਕੋਈ ਵੀ ਹੋਰ ਲੋਨ ਹੈਗਾ, ਤੁਸੀਂ 401 ਤੇ ਕੋਈ ਲੋਨ ਹੈ, ਕੁਝ ਵੀ ਤੁਸੀਂ ਲਿਆ, ਸਾਰਾ ਕੁਝ ਪਾ ਕੇ it should not be more than 50% of your income। ਸੋ ਜੇ ਤੁਸੀਂ 10,000 ਮਹੀਨੇ ਕਮਾਉਂਦੇ ਹੋ, ਤੁਹਾਡੇ 5,000 ਤੋਂ ਵੱਧ ਖਰਚੇ ਹੋ ਗਏ ਨੇ, ਮੰਨ ਲਓ ਕਿ 5100 ਵੀ ਹੋ ਗਏ ਨੇ, ਤੁਸੀਂ ਡਿਸਕੁਆਲੀਫਾਈ ਹੋਣਾ। ਔਰ ਜਦੋਂ ਕ੍ਰੈਡਿਟ ਕਾਰਡ ਆ ਜਾਂਦੇ ਨੇ, ਕ੍ਰੈਡਿਟ ਕਾਰਡਾਂ ਦੀ ਸਟੇਟਮੈਂਟ ਜਿਹੜੀ ਮਿਨੀਮਮ ਪੇਮੈਂਟਾਂ ਨੇ, ਤੁਸੀਂ ਐਡ ਕਰਦੇ ਹੋ, ਇਨ ਮੋਸਟ ਕੇਸਿਸ ਤੁਸੀਂ ਜਿਹੜੇ ਉਹ ਡਿਸਕੁਆਲੀਫਾਈ ਹੋ ਜਾਂਦੇ ਹੋ, ਜੇ ਮੰਨ ਲਓ ਕਿ ਤੁਹਾਡੀ ਇਨਕਮ, ਤੁਹਾਡੀ ਜਿਹੜੇ ਖਰਚੇ ਵੱਧ ਜਾਂਦੇ ਨੇ। ਸੋ ਦਿਸ ਇਜ਼ ਐਡਵਾਈਜ਼ੇਬਲ ਕਿ ਤੁਸੀਂ ਆਪਣੇ ਜਿਹੜੇ ਕ੍ਰੈਡਿਟ ਕਾਰਡ ਦੀਆਂ ਪੇਮੈਂਟਾਂ ਨੇ ਉਹਨਾਂ ਨੂੰ ਘੱਟ ਰੱਖੋ, ਔਰ ਕ੍ਰੈਡਿਟ ਸਕੋਰ ਆਪਣਾ ਠੀਕ ਰੱਖੋ। ਔਰ ਕ੍ਰੈਡਿਟ ਸਕੋਰ ਤੁਹਾਡਾ, ਜਿੱਦਾਂ ਕਿ ਪਹਿਲਾਂ ਵੀ ਕਿਹਾ, ਕਿ ਖਰਾਬ ਹੋ ਜਾਂਦਾ ਜੇ ਤੁਸੀਂ ਜ਼ਿਆਦਾ ਚੁੱਕਣ ਲੱਗ ਪੈਂਦੇ ਹੋ ਕਰਜ਼ਾ, ਜ਼ਿਆਦਾ ਕਰਜ਼ਾ ਚੱਕਦੇ ਆ, ਬੇਲੋੜੀਆਂ ਜਿਹੜੀਆਂ ਚੀਜ਼ਾਂ ਆਪਾਂ ਬਾਏ ਕਰਨ ਲੱਗ ਜਾਂਦੇ ਆ, ਫਿਰ ਆਟੋਮੈਟਿਕਲੀ ਉਹ ਖਰਚੇ ਆਪਣੇ ਸਿਰ ਵੱਧਦੇ ਜਿਹੜੇ ਉਹ ਜਾਂਦੇ ਹੈਗੇ ਆ। ਇਹਦੇ ਵਿੱਚ
ਥੋੜ੍ਹੇ ਜਿਹੇ ਸਾਨੂੰ ਟਿਪਸ ਵੀ ਦੱਸੋ ਵੀ ਕ੍ਰੈਡਿਟ ਸਕੋਰ ਨੂੰ ਬੈਟਰ ਕਿੱਦਾਂ ਜਿਹੜਾ ਉਹ ਰੱਖਣਾ, ਕਿਹੜੀਆਂ ਹੈਬਿਟਸ ਆ ਜਿਹੜੀਆਂ ਤੁਹਾਨੂੰ ਜਦੋਂ ਇੱਕ ਵਾਰੀ ਤੁਸੀਂ ਕ੍ਰੈਡਿਟ ਕਾਰਡ ਲੈ ਲੈਂਦੇ ਆ ਵੀ ਉਹ ਤੁਹਾਨੂੰ ਫੋਲੋ ਕਰਨੀਆਂ ਚਾਹੀਦੀਆਂ ਆ। ਮੈਂ ਬਹੁਤ ਸਾਰੇ ਲੋਕ ਦੇਖੇ ਆ, ਉਹ ਜਦੋਂ ਕੋਈ ਚੀਜ਼ ਕ੍ਰੈਡਿਟ ਕਾਰਡ ਤੋਂ ਬਾਏ ਕਰਦੇ ਨਾਲ ਦੇ ਨਾਲ ਹੀ ਪੇ ਕਰ ਦਿੰਦੇ ਆ। ਕੀ ਇਹ ਬੈਟਰ ਆਪਸ਼ਨ ਹੁੰਦੀ ਆ ਕਿ ਕ੍ਰੈਡਿਟ ਕਾਰਡ ਦੇ ਉੱਤੇ ਮਹੀਨਾਦਾਰ ਬਾਏ ਕਰਕੇ ਬਾਅਦ ਦੇ ਵਿੱਚ ਪੂਰੀ ਸਟੇਟਮੈਂਟ ਪੇ ਆਫ ਕਰਨੀ, ਉਹ ਬੈਟਰ ਹੁੰਦਾ ਆ? ਸੋ ਕੀ ਟਿਪਸ ਜਿਹੜੀਆਂ ਇਸ ਦੇ ਵਿੱਚ ਹੁੰਦੀਆਂ ਆ? ਦੇਖੋ, ਇਹ ਆਪਣਾ ਇਹ ਐਗਜ਼ੈਕਟਲੀ ਇਹੀ ਇੰਪੋਰਟੈਂਟ ਫੈਕਟਰ ਨੇ। ਜਨਰਲੀ ਮੈਂ ਤਾਂ ਅੱਗੇ ਵੀ ਕਹਿੰਦਾ ਹੁੰਦਾ ਕਿ ਕ੍ਰੈਡਿਟ ਕਾਰਡ ਨੂੰ ਤੁਸੀਂ ਐਜ਼ ਅ ਕਨਵੀਨੀਅੰਸ ਯੂਜ਼ ਕਰੋ, ਐਜ਼ ਅ ਕ੍ਰੈਡਿਟ ਯੂਜ਼ ਨਾ ਕਰੋ। ਜੇ ਤੁਸੀਂ ਕ੍ਰੈਡਿਟ ਪਾਈਲ ਅਪ ਕਰਨਾ ਪੈਂਦੇ ਹੋ, ਤੁਹਾਨੂੰ ਹੌਲੀ ਹੌਲੀ ਇਹ ਅਹਿਸਾਸ ਹੋਣ ਲੱਗ ਪੈਂਦਾ ਕਿ ਜਿੱਦਾਂ ਕਿ ਗੱਲ ਕੀਤੀ ਸੀ ਮੈਂ 2000 ਦੇ ਉੱਤੇ 1800 ਚੁੱਕ ਲਿਆ, ਔਰ ਉਹਦੇ ਬਾਅਦ ਮੇਰੀ ਮਹੀਨੇ ਦੀ $40 ਪੇਮੈਂਟ ਸ਼ੁਰੂ ਹੋ ਗਈ। ਸੋ ਜੇ ਮੈਂ $40 ਪੇ ਕਰਨ ਲੱਗ ਗਿਆ, ਤਾਂ ਸਿਸਟਮ ਨੇ ਡਿਜ਼ਾਈਨ ਕੀਤਾ ਕਿ ਜੋ ਅਮਰੀਕਨ ਕੈਪੀਟਲ ਸਿਸਟਮ ਨੇ ਡਿਜ਼ਾਈਨ ਕੀਤਾ ਕਿ ਤੁਹਾਨੂੰ ਦਿਸ ਇਜ਼ ਅ ਡਿਜ਼ਾਈਨ ਦਿਸ ਵੇ ਕਿ ਤੁਸੀਂ ਇਸ ਸਿਸਟਮ 'ਚ ਕਦੇ ਬਾਹਰ ਨਾ ਨਿਕਲ ਸਕੋ। ਅਗਲੇ 10 20 40 ਸਾਲ ਇਸੇ ਚੱਕਰ 'ਚ ਪਈ ਜਾਓ, ਕੱਢੀ ਜਾਓ। ਸੋ ਇਹ ਬੜੀ ਵਧੀਆ ਆਪਸ਼ਨ ਹੈ ਜੇ ਤੁਸੀਂ ਨਾਲ ਦੀ ਨਾਲ ਪੇ ਕਰਦੇ ਹੋ। ਜੇ ਨਾਲ ਦੀ ਨਾਲ ਨਹੀਂ ਪੇ ਕਰ ਸਕਦੇ ਤਾਂ ਐਵਰੀ ਮੰਥ ਤੁਸੀਂ ਪੇ ਕਰ ਲਓ। ਸੋ ਆਹ ਜਿੱਦਾਂ ਦੀ ਗੱਲ ਕੀਤੀ ਨੇ, ਕੁਛ ਚੀਜ਼ਾਂ ਆਪਾਂ ਜਿਹੜੀਆਂ ਨੇ ਇਹਦੇ 'ਚ ਆਪਾਂ ਕਰ ਸਕਦੇ ਹਾਂ, ਜਿਹ 'ਚ ਮੈਂ ਕਿਹਾ ਕਿ 5 ਸਟੈਪ ਨੇ। ਤਾਂ ਪਹਿਲੀ ਗੱਲ ਤੇ ਇਹ ਕਰੋ ਕਿ ਤੁਸੀਂ ਇੱਕ ਲਿਸਟ ਲਾਓ। ਅੱਜ ਬਹਿ ਜਾਓ, 10 ਮਿੰਟ ਲੱਗਣੇ ਨੇ ਤੁਹਾਨੂੰ। ਇੱਕ ਲਿਸਟ ਬਣਾਓ ਤੁਹਾਡੇ ਐਵਰੀ ਡੈਟ ਜਿਹੜਾ ਤੁਹਾਡੇ ਕੋਲ ਹੈਗਾ, ਤੁਸੀਂ ਕਿੰਨੇ ਪੈਸੇ ਉਹ ਕਰਦੇ ਹੋ, ਤੁਹਾਡਾ ਬੈਲੈਂਸ ਕੀ ਹੈ ਉਹਦੇ ਕਾਰਡ ਦੇ ਉੱਤੇ ਹੈਗਾ, ਉਹ ਕਾਰਡ ਦਾ ਇੰਟਰਸਟ ਰੇਟ ਕੀ ਹੈ, ਉਹਦੀ ਮਿਨੀਮਮ ਪੇਮੈਂਟ ਕੀ ਹੈ। ਇਹ ਸਾਰੀਆਂ ਚੀਜ਼ਾਂ ਇਹਨੂੰ ਤੁਸੀਂ ਇੱਕ ਵਾਰੀ ਕਰ ਲਓ। ਬਿਕੋਜ਼ ਜਿਹੜੀ ਚੀਜ਼ ਦਾ ਸਾਨੂੰ ਪਤਾ ਨਹੀਂ, ਉਹ ਇੱਕ ਟਰਮਨੋਲੋਜੀ ਯੂਜ਼ ਕਰਦੇ ਕਿ ਡੈਟ ਗਰੋ ਇਨ ਡਾਰਕ ਐਂਡ ਸ਼ਰਿੰਕਸ ਇਨ ਲਾਈਟ। ਜਿਹੜਾ ਤੁਹਾਡਾ ਕਰਜ਼ਾ ਉਹ ਲਾਈਟ ਹਨੇਰੇ 'ਚ ਵੱਧਦਾ। ਮਤਲਬ ਇਹ ਹੈ ਕਿ ਅਸੀਂ ਸਟੇਟਮੈਂਟ ਆਉਂਦੇ ਪਰ ਸਟੇਟਮੈਂਟ ਖੋਲ ਕੇ ਨਹੀਂ ਵੇਖਦੇ। ਹੁਣ ਜੇ ਆਪਾਂ ਸਟੇਟਮੈਂਟ ਜਦੋਂ ਤੁਸੀਂ ਖੋਲ ਕੇ ਦੇਖਦੇ ਹੋ, ਪਹਿਲੀ ਜਦੋਂ ਤੁਸੀਂ ਆਇਆ ਉਹ 'ਚ ਤੁਸੀਂ ਹਰ ਚੀਜ਼ ਨੂੰ ਟੈਲੀ ਕਰੋ ਕਿ ਤੁਹਾਡੇ ਰੀਅਕਰਿੰਗ ਬਿਲਸ ਕੀ ਨੇ। ਜਿੱਦਾਂ ਪਿਛਲੀ ਵਾਰ ਆਪਾਂ ਕਵਰ ਕੀਤੀਆਂ ਕਈ ਐਸੀਆਂ ਐਪਸ ਆਉਂਦੀਆਂ ਨੇ ਜਿਹੜੀ ਤੁਹਾਡੀਆਂ ਰੀਅਕਰਿੰਗ ਪੇਮੈਂਟਸ ਨੇ। ਮੰਨ ਲਓ ਕਿ ਤੁਸੀਂ ਨੈਟਫਲਿਕਸ ਲਾਇਆ ਔਰ ਤੁਸੀਂ ਕਈ ਮਹੀਨੇ ਤੋਂ ਵੇਖਿਆ ਨਹੀਂ ਹੈਗਾ, ਪਰ ਤੁਸੀਂ ਅਜੇ ਵੀ ਪੇਮੈਂਟ ਦੇਈ ਜਾ ਰਹੇ ਹੋ। ਐਮਾਜ਼ੋਨ ਦੀਆਂ ਪੇਮੈਂਟ ਜਿਹੜੀਆਂ ਨੇ, ਪ੍ਰਾਈਮ ਦੀਆਂ, ਆਲਮੋਸਟ ਹਰ ਕਿਸੇ ਕੋਲ ਹੈਗਾ। ਸੋ ਜਿੱਦਾਂ ਮੈਂ ਪਰਸਨਲੀ ਐਮਾਜ਼ੋਨ ਯੂਜ਼ ਕਰਦਾ, ਮੈਂ ਜਨਰਲੀ ਐਮਾਜ਼ੋਨ ਦਾ ਪ੍ਰਾਈਮ ਨਹੀਂ ਯੂਜ਼ ਕਰਦਾ। ਜੇ ਮੈਨੂੰ ਲੋੜ ਪੈਂਦੀ ਹੈ ਤਾਂ ਮੈਂ ਉਦੋਂ ਐਕਟੀਵੇਟ ਕਰ ਦੇਣਾ ਉਹਨੂੰ, ਫਿਰ ਡੀਐਕਟੀਵੇਟ ਕਰ ਦੇਣਾ। ਇਟ ਡਜ਼ਨਟ ਸੇਵ ਯੂ ਲੋਟ ਆਫ ਮਨੀ, ਬਟ ਐਟਲੀਸਟ ਜਿਹੜੀ ਤੁਹਾਡੀ ਇੱਕ ਹੈਬਿਟ ਬਣ ਜਾਂਦੀ ਹੈ ਕਿ ਯੂਟੀਲਾਈਜ਼, ਜਿਹੜੀ ਤੁਹਾਨੂੰ ਚੀਜ਼ ਦੀ ਲੋੜ ਨਹੀਂ ਉਹ ਐਕਟੀਵੇਟ ਰਹੇ ਹਮੇਸ਼ਾ। ਉਹ ਤੁਹਾਨੂੰ ਹਰ ਮਹੀਨੇ ਦਿੰਦੇ ਜੀ। ਇਟਸ ਅ ਗੁੱਡ ਹੈਬਿਟ, ਯੂ ਸਟੇ ਔਨ ਟੌਪ ਆਫ ਇਟ। ਐਗਜ਼ੈਕਟਲੀ। ਤਾਂ ਇਹਦਾ ਤੁਸੀਂ ਆਪਣਾ ਪੂਰਾ ਜਿਹੜੀ ਇੱਕ ਪੂਰੀ ਬੈਲੈਂਸ ਸ਼ੀਟ ਬਣਾਓ, ਜਿਹਦੇ 'ਚ ਪੂਰਾ ਕਰਜ਼ਾ ਔਰ ਕਿੰਨੀ ਸਾਰਾ ਤੁਸੀਂ ਉਹ ਕਰਦੇ ਹੋ। ਉਹਦੇ ਬਾਅਦ ਜਿਹੜੀ ਹੈ ਨਾ, ਐਟਲੀਸਟ ਤੁਸੀਂ ਇਹ ਚੀਜ਼ ਦੇਖਣਾ ਕਿ ਜਿਹੜੇ ਤੁਹਾਡੇ ਕ੍ਰੈਡਿਟ ਕਾਰਡ ਹੈਗੇ ਨੇ ਉਹਦੀ ਮਿਨੀਮਮ ਪੇਮੈਂਟ, ਜੇ ਤੁਹਾਨੂੰ ਲੱਗਦਾ ਕਿ ਨੀਅਰ ਫਿਊਚਰ ਤੁਸੀਂ ਇਹਨੂੰ ਪੇ ਕਰ ਸਕਦੇ, ਪਰ ਐਟਲੀਸਟ ਫॉर ਨਾਓ ਮੈਂ ਉਨੀ ਮਿਨੀਮਮ ਪੇਮੈਂਟ ਹੀ ਪੇ ਕਰਨੀ ਹੈ। ਤੇ ਸਾਰਿਆਂ ਦੀ ਜਿਹੜੀ ਹੈ ਨਾ, ਜਿੰਨੇ ਵੀ ਅਕਾਊਂਟ ਨੇ ਸਾਰਿਆਂ ਦੇ ਮਿਨੀਮਮ ਪੇਮੈਂਟ ਜਿਹੜੀਆਂ ਨੇ ਉਹ ਰਾਈਟ ਵੇ ਪੇ ਕਰ ਦਿਓ, ਜਾਂ ਉਹਨਾਂ ਦੀ ਆਟੋ ਪੇਮੈਂਟ ਸੈਟਅਪ ਕਰ ਦਿਓ। ਉਹਦੇ ਨਾਲ 2 ਫਾਇਦੇ ਹੁੰਦੇ ਨੇ। ਇੱਕ ਤਾਂ ਤੁਹਾਡਾ ਲੇਟ ਫੀਸ ਨਹੀਂ ਪੈਂਦੀ, ਤਾਂ ਫਾਈਨੈਂਸ ਚਾਰਜਸ ਨਹੀਂ ਪੈਂਦੇ, ਜਿਹੜੇ ਐਕਚੁਅਲੀ ਬਿਲੀਅਨਸ ਆਫ ਡਾਲਰਸ ਨੇ। ਔਰ ਉਹ ਵੀ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਕਿ ਤੁਹਾਡੀ ਮਿਸ ਹੋ ਜਾਏ, ਕਿਉਂਕਿ 3 ਪੇਮੈਂਟਾਂ ਜਿਹਨੇ ਤਾਂ ਤੁਹਾਡੀ ਮਿਸ ਨਾ ਹੋਣ, 60 ਦਿਨ ਲੇਟ ਨਾ ਹੋਏ, ਕਈ ਵਾਰ ਰਿਪੋਰਟ ਵੀ ਨਹੀਂ ਕਰਦੇ। ਸੋ ਤੁਹਾਡਾ ਫਾਇਦਾ ਇਹ 'ਚ ਕਿ ਐਵਰੀ ਮੰਥ ਤੁਸੀਂ ਜਿਹੜੀਆਂ ਪੇਮੈਂਟਾਂ ਮਿਨੀਮਮ ਘੱਟੋ ਘੱਟ ਮਿਨੀਮਮ ਆਟੋ ਪੇਮੈਂਟ ਸੈੱਟ ਕਰੋ। ਔਰ ਕੋਸ਼ਿਸ਼ ਇਹ ਕਰੋ ਕਿ ਜਦੋਂ ਤੁਹਾਡਾ, ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਨਾਲ ਦੀ ਨਾਲ ਪੇ ਕਰੋ, ਜੇ ਨਹੀਂ ਨਾਲ ਦੀ ਨਾਲ ਪੇ ਕਰ ਸਕਦੇ ਤਾਂ ਐਵਰੀ ਮੰਥ ਉਹਨੂੰ ਪੇ ਕਰੋ। ਫਿਰ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਹੈ ਕਿ ਤੁਹਾਡਾ ਜੇ ਬਫਰ ਆਪਣਾ ਅਕਾਊਂਟ ਬਣਿਆ ਹੋਇਆ, ਥੋੜ੍ਹਾ ਜਿਹਾ ਤੁਸੀਂ ਪੈਸੇ ਸਾਡੇ ਸੇਵਿੰਗ ਵਾਸਤੇ ਰੱਖੇ ਹੋਏ ਨੇ, ਤਾਂ ਕੋਸ਼ਿਸ਼ ਇਹ ਕਰੋ ਕਿ ਉਹਨਾਂ ਪੈਸਿਆਂ ਦੇ ਵਿੱਚੋਂ ਹੁਣ ਥੋੜ੍ਹੇ ਜਿਹੇ ਪੈਸੇ ਐਕਸਟਰਾ ਸਾਈਡ 'ਤੇ ਰੱਖੋ, ਜਿਹੜੇ ਤੁਸੀਂ ਐਕਸਟਰਾ ਆਪਣੇ ਡੈਟ ਕਰਜ਼ੇ ਨੂੰ ਲਾਉਣਾ ਹੈ। ਲਾ ਸਕਦੇ ਨੇ। ਕਈ ਸੋ ਵਾਰ ਜਿੰਨੇ ਵੀ ਕਰਜ਼ੇ ਉਹਨਾਂ ਵਿੱਚੋਂ ਇੱਕ ਚੁਣ ਲਓ ਤੇ ਉਹਨੂੰ ਅਟੈਕ ਕਰ ਦਿਓ। ਐਗਜ਼ੈਕਟਲੀ। ਹੁਣ ਉਹ ਤੇ ਆਪਾਂ ਬਾਅਦ ਡਿਸਕਸ ਕਰਾਂਗੇ ਕਿ ਆਪਾਂ ਉਹਦੇ ਕੀ ਤਰੀਕੇ ਨੇ। 2 ਤਰੀਕੇ ਨੇ, ਉਹ 'ਚ 2 ਮੇਨ। ਆਪਾਂ ਉਹ ਬਾਅਦ ਚ ਆਉਂਦੇ, ਪਹਿਲਾਂ ਤੁਸੀਂ ਆਹ ਜਿਹੜੇ ਸਟੈਪ ਦੱਸੇ ਸੀ ਆਹ ਕੰਪਲੀਟ ਕਰ ਦਿਓ ਪਹਿਲਾਂ। ਮੰਨ ਲਓ ਕਿ ਹੁਣ ਆਪਾਂ ਨੂੰ ਹਰ ਮਹੀਨੇ 40 50 50 100 ਡਾਲਰ ਕੋਈ ਵੀ ਆਪਾਂ ਅਫੋਰਡ ਕਰ ਸਕਦੇ ਨੇ, ਉਹ ਆਪਾਂ ਐਕਸਟਰਾ ਪਾਉਣੇ ਨੇ। ਹੁਣ ਆਪਾਂ ਨੂੰ ਇਹ ਆਪਣੇ ਕ੍ਰੈਡਿਟ ਕਾਰਡ ਦੀ ਸਟੇਟਮੈਂਟਸ ਤੁਹਾਨੂੰ ਐਨਾਲਾਈਜ਼ ਕਰਕੇ ਦੇਖਣਾ ਪੈਣਾ ਕਿ ਆਪਣੇ ਪੈਸੇ ਕਿੱਧਰੋਂ ਲੀਕੇਜ, ਉਹਨੂੰ ਆਪਾਂ ਕਿੱਦਾਂ ਕੰਟਰੋਲ ਕਰਨਾ। ਆਪਾਂ ਜਿੱਦਾਂ ਮੈਂ ਗੱਲ ਕੀਤੀ, ਆਪਣੀ ਮੰਥਲੀ ਸਬਸਕ੍ਰਿਪਸ਼ਨ ਨੇ, ਸਟ੍ਰੀਮਿੰਗ ਸਰਵਿਸ ਦੀਆਂ ਜਾਂ ਕਿਸੇ ਹੋਰ ਚੀਜ਼ ਦੀਆਂ, ਹਾਊ ਮੈਨੀ ਟਾਈਮਸ ਆਰ ਯੂ ਈਟਿੰਗ ਆਊਟ, ਆਪਣੇ ਹੋਰ ਕੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਕੱਟ ਡਾਊਨ ਕਰ ਸਕਦੇ ਨੇ। ਔਰ ਉਹਨਾਂ ਨੇ ਕੱਟ ਡਾਊਨ ਕੀਤੀਆਂ ਨੇ, ਉਹ ਪੈਸੇ ਇਹ ਨਹੀਂ ਕਿ ਸਿਰਫ ਆਪਾਂ ਕੱਟ ਡਾਊਨ ਕਰਕੇ ਵੀ ਟੇਕ ਦੈਟ ਮਨੀ ਐਂਡ ਪੇ ਟੂਵਰਡਸ ਦੋਸ ਕ੍ਰੈਡਿਟ ਕਾਰਡ ਜਿਹੜੇ ਬਿੱਲ ਨੇ, ਉਹ ਆਪਾਂ ਉਹਦਾ ਡਿਸਕਸ ਕਰਾਂਗੇ। ਜੇ ਫਿਰ ਵੀ ਤੁਹਾਡਾ ਕੋਈ ਨਹੀਂ ਹੁੰਦਾ, ਸੋ ਤੁਸੀਂ ਈਵਨ ਦੋ ਹੀ ਕ੍ਰੈਡਿਟ ਸੈਟਲਮੈਂਟ ਦਾ ਕੰਮ ਕਰਦੇ ਹਾਂ, ਪਰ ਤੁਸੀਂ ਕਾਲ ਕਰ ਲਓ। ਜੇ ਨਹੀਂ ਕਰ ਸਕਦੇ ਸਾਨੂੰ ਕਰ ਲਓ, ਵੀ ਕੈਨ ਕਾਲ ਔਨ ਬਿਹਾਫ ਆਫ ਔਨ ਯੂ। ਕਿ ਜੇ ਲੈਂਡਰ ਤੁਸੀਂ ਨਹੀਂ ਪੇਮੈਂਟ ਕਰ ਸਕਦੇ, ਆਪਣੇ ਲੈਂਡਰ ਨੂੰ ਕਹੋ ਕਿ ਵੀ ਨੀਡ ਸਮ ਮੋਰ ਟਾਈਮ, ਬਿਕੋਜ਼ ਫਾਈਨੈਂਸ਼ੀਅਲ ਹਾਰਡਸ਼ਿਪ ਚੱਲਦੀ ਹੈ। ਇਨ ਸਰਟਨ ਕੇਸਿਸ ਯੂ ਕੈਨ ਗੈਟ ਸਮ ਮੋਰ
ਲੋਟ ਆਫ ਲੈਂਡਰਸ, ਚਾਹੇ ਕ੍ਰੈਡਿਟ ਕਾਰਡ ਦੇ ਨੇ, ਚਾਹੇ ਸਮਾਲ ਬਿਜ਼ਨਸ ਲੈਂਡਰਸ ਨੇ, SBA ਦਾ ਨਹੀਂ ਹੁੰਦਾ ਥੋੜਾ, ਚਾਹੇ ਉਹ ਤੁਹਾਡੇ ਮੋਰਗੇਜ ਸਿਨੈਰੀਓ ਵੀ ਹੈਗੇ ਨੇ, ਜਿਹਦੇ ਵਿੱਚ ਵੈਨ ਯੂ ਆਰ ਇਨ ਫਾਈਨੈਂਸ਼ੀਅਲ ਹਾਰਡਸ਼ਿਪ ਤੁਹਾਨੂੰ ਕੋਈ ਨਾ ਕੋਈ ਆਪਸ਼ਨ ਮਿਲ ਜਾਂਦਾ, ਚਾਹੇ ਉਹ ਪੇਮੈਂਟ ਨੂੰ 2 ਮਹੀਨੇ 3 ਮਹੀਨੇ ਡੈਫਰ ਕਰ ਦਿੰਦੇ ਨੇ। ਜੇ ਤੁਸੀਂ ਹਾਰਡਸ਼ਿਪ ਦੇ ਹੈਗੇ ਬਜਾਏ ਇਹਦੇ ਕੁਛ ਨਾ ਕਰਨ ਦੇ, ਐਟਲੀਸਟ ਯੂ ਸ਼ੁਡ ਟਰਾਈ ਟੂ ਕਾਲ ਯੂਰ ਲੈਂਡਰ ਐਂਡ ਸੀ ਕਿ ਉਹਦੇ ਵਾਸਤੇ ਤੁਹਾਡੇ ਕੋਲ ਕੀ ਆਪਸ਼ਨ ਅਵੇਲੇਬਲ ਹੈਗੀ ਹੈ। ਸੋ ਅੱਛਾ, ਇਹਦੇ ਵਿੱਚ ਨਾ ਮੈਂ ਇੱਕ ਦੋ ਉਦਾਹਰਨਾਂ ਆਪਣੀਆਂ ਪਰਸਨਲ ਜਿਹੜੀਆਂ ਉਹ ਨਾਲ ਦੱਸਦੇ ਆ। ਜਦੋਂ ਮੈਂ ਨਵਾਂ US ਦੇ ਵਿੱਚ ਆਇਆ, ਨਵਾਂ ਕ੍ਰੈਡਿਟ ਕਾਰਡ ਲਿਆ, ਤਾਂ ਉਦੋਂ $1000 ਦੀ ਲਿਮਿਟ ਮਿਲੀ ਤੇ ਅੱਛਾ ਇੱਕ ਵਾਰੀ ਕਰਦੇ 600-700 ਡਾਲਰ ਖਰਚ ਲਿਆ। ਵੀ ਇਸ ਤਰੀਕੇ ਦੇ ਨਾਲ ਕੋਈ ਆਇਆ ਸੀ ਤੇ ਉਹ ਖਰਚਾ ਹੋ ਗਿਆ। ਇਹ ਨਹੀਂ ਸੀ ਵੀ ਮੈਂ ਪੈਸੇ ਮੰਥਲੀ ਮੈਂ ਹਰ ਵਾਰੀ ਦਿੰਦਾ ਸੀਗਾ, ਪਰ ਉਹ ਯੂਟੀਲਾਈਜੇਸ਼ਨ ਇੰਨੀ ਵੱਧ ਗਈ, ਮੈਂ ਕਿਹਾ ਯਾਰ ਕ੍ਰੈਡਿਟ ਸਕੋਰ ਪਤਾ ਨਹੀਂ ਕਿਉਂ ਡਿੱਗ ਗਿਆ। ਫਿਰ ਉਦੋਂ ਮੈਂ ਪਹਿਲੀ ਰਿਅਲਾਈਜ਼ ਕੀਤਾ ਵੀ ਕ੍ਰੈਡਿਟ ਯੂਟੀਲਾਈਜੇਸ਼ਨ ਨਾਂ ਦੀ ਵੀ ਕੋਈ ਜਿਹੜੀ ਆ ਉਹ ਚੀਜ਼ ਹੁੰਦੀ ਆ। ਸੋ ਆਹ ਪ੍ਰੋਗਰਾਮ ਸਾਡੇ ਕਰਨ ਦਾ ਮਕਸਦ ਇਹ ਆ ਵੀ ਜਿੰਨੇ ਝਟਕਾ ਖਾ ਕੇ ਸਿੱਖਣਾ, ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਵੀ ਇਸ ਤਰੀਕੇ ਦੇ ਨਾਲ ਵੀ ਇਦਾਂ ਹੋ ਜਾਂਦਾ ਆ। ਇਸੇ ਤਰੀਕੇ ਦੇ ਨਾਲ ਜਦੋਂ ਆਟੋ ਪੇ ਤੇ ਨਹੀਂ ਸੀ ਲਾਈਆਂ, ਲੇਟ ਫੀਸ ਜਿਹੜੀਆਂ ਪਈਆਂ, ਪਰ ਉਹ ਇੰਨੇ ਕੁ ਚੰਗੇ ਸੀਗੇ ਵੀ ਇੱਕ ਦੋ ਵਾਰੀ ਜਦੋਂ ਹੋਈਆਂ ਉਸ ਤੋਂ ਬਾਅਦ ਮੈਂ ਪੱਕਾ ਆਟੋ ਪੇ ਦੇ ਉੱਤੇ ਲਾ ਲਿਆ ਵੀ ਮਿਸ ਜਿਹੜੀ ਉਹ ਨਾ ਹੋਵੇ। ਪਰ ਉਹ ਲੇਟ ਫੀਸ ਉਹਨਾਂ ਨੇ ਵੇਵ ਆਫ ਕਰਤੀਆਂ। ਆਪਾਂ ਡਰਦੇ ਨਹੀਂ ਕਈ ਵਾਰੀ ਕਾਲ ਕਰਦੇ, ਯੂ ਯੂਜਲੀ ਕਾਲ ਦੈਮ, ਦੇ ਵੇਵ ਇਟ ਆਫ। ਇੱਕ ਅੱਧੀ ਵਾਰੀ ਤਾਂ ਪਹਿਲੀ ਵਾਰੀ ਤਾਂ ਉਹ ਤੁਹਾਨੂੰ ਉਦਾਂ ਹੀ ਮਾਫ ਜਿਹੜਾ ਆ ਉਹ ਕਰ ਦਿੰਦੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਤੇ ਬਹੁਤ ਵਾਰੀ ਆਪਾਂ ਨੇ ਲੋਕ ਇੱਕ ਵਾਰੀ ਕੋਈ ਫਾਇਦਾ ਚੱਕਣ ਦੇ ਲਈ ਈਅਰਲੀ ਫੀਸ ਵਾਲਾ ਕ੍ਰੈਡਿਟ ਕਾਰਡ ਖੁਲਾ ਲੈਂਦੇ ਆ, ਬਾਅਦ ਚ ਉਹਦੀ ਈਅਰਲੀ ਫੀਸ ਪੈਂਦੀ ਰਹਿੰਦੀ ਆ, ਉਹਨੂੰ ਬਾਅਦ ਚ ਕਦੀ ਵਰਤਣਾ ਨਹੀਂ ਹੁੰਦਾ ਤੇ ਉਹਦਾ ਫਾਇਦਾ ਕੋਈ ਨਹੀਂ ਜਿਹੜਾ ਉਹ ਹੁੰਦਾ। ਸੋ ਉਹ ਵੀ ਦੇਖਣਾ ਚਾਹੀਦਾ। ਇਹ ਬੜੀ ਇੰਪੋਰਟੈਂਟ ਦੀ ਗੱਲ ਕੀਤੀ ਹੈ ਰਾਜਕਰਨ। ਜੇ ਤੁਹਾਡਾ ਕੋਈ ਐਸਾ ਕਾਰਡ ਹੈਗਾ ਜਿਹੜੇ ਕਾਰਡ ਤੁਸੀਂ ਮੰਨ ਲਓ ਕਿ ਈਅਰਲੀ ਫੀਸ ਪੈਂਦੀ, ਚਾਹੇ ਤੁਹਾਡੇ ਮੋਸਟਲੀ 에ਅਰਲਾਈਨ ਦੇ ਕਾਰਡ ਹੁੰਦੇ ਨੇ ਜਾਂ ਰਿਵਾਰਡਸ ਵਾਲੇ, ਉਹਨਾਂ ਦੇ ਵੇਖੋ ਜੇ ਤੁਸੀਂ ਪ੍ਰੋਪਰਲੀ ਯੂਟੀਲਾਈਜ਼ ਕਰਦੇ ਹੋ ਤਾਂ ਉਹਨਾਂ ਦਾ ਬੈਨੀਫਿਟ ਬਹੁਤ ਹੈ। ਮੈਂ ਕਈ ਐਸੇ ਮੇਰੇ ਦੋਸਤ ਮਿੱਤਰ ਜਿਨ੍ਹਾਂ ਨੂੰ ਜਾਣਨਾ ਕਿ ਜਿਨ੍ਹਾਂ ਨੇ ਅੱਜ ਤੱਕ ਸ਼ਾਇਦ ਕਦੇ ਟਿਕਟ ਬਾਈ ਨਹੀਂ ਕੀਤੀ ਹੋਣੀ, ਉਹ ਫ੍ਰੀ ਟਿਕਟਾਂ ਤੇ ਚੱਲਦੇ ਪਏ ਨੇ, ਭਾਵੇਂ ਇੰਡੀਆ ਜਾਣ ਕਾਰਡ ਦੇ ਥਰੂ ਹੀ ਜਿਹੜੀਆਂ ਰਿਵਾਰਡਸ ਹਰ ਵਾਰੀ ਤੁਹਾਨੂੰ ਮਾਈਲ ਮਿਲ ਜਾਂਦੇ ਨੇ। ਪਰ ਦੈਟਸ ਵੈਰੀ ਇੰਪੋਰਟੈਂਟ, ਅਸੀਂ ਹਰ ਵਾਰੀ ਲੈ ਲੈਂਦੇ ਹਾਂ ਔਰ ਉਹ ਸਾਲ ਜੇ ਤੁਹਾਨੂੰ ਕਾਰਡ ਦੀ ਯੂਟੀਲਾਈਜੇਸ਼ਨ ਨਹੀਂ ਹੈਗੀ ਆ, ਤੁਸੀਂ ਉਹਨੂੰ ਪ੍ਰੋਪਰਲੀ ਯੂਜ਼ ਨਹੀਂ ਕਰਦੇ ਪਏ, ਤਾਂ ਤੁਸੀਂ ਆਪਣੀ ਕ੍ਰੈਡਿਟ ਕਾਰਡ ਕੰਪਨੀ ਨੂੰ ਯੂਜ਼ ਕਰਕੇ ਕਹਿ ਸਕਦੇ ਕਾਲ ਕਰਕੇ ਕਿ ਮੈਂ ਜਿਹੜੀ ਆ ਫੀਸ ਮੇਰੇ ਵਾਸਤੇ ਅਨਨੈਸੈਸਰੀ, ਮੈਂ ਅਫੋਰਡ ਨਹੀਂ ਕਰ ਸਕਦਾ। ਸੋ ਇਟ ਇਨ ਸਰਟਨ ਕੇਸਿਸ ਦੇ ਕੈਨ ਚੇਂਜ ਯੂਰ ਕਾਰਡ, ਮਤਲਬ ਐਸੇ ਕਾਰਡ ਨੂੰ ਚੇਂਜ ਕਰਦੇ ਜਿੱਥੇ ਤੁਹਾਡੀ ਫੀਸ ਨਹੀਂ ਹੁੰਦੀ, ਜਾਂ ਕਈ ਵਾਰ ਤੁਹਾਡੀ ਜਿਹੜੀ ਐਨੂਅਲ ਫੀਸ ਆ ਉਹ ਵੇਵ ਵੀ ਕਰ ਦਿੰਦੇ ਨੇ ਇੱਕ ਅੱਧੇ ਸਾਲ ਵਾਸਤੇ ਖਾਸ ਕਰਕੇ। ਸੋ ਇਹ ਇੰਪੋਰਟੈਂਟ ਗੱਲ ਹੈ। ਜੇ ਤੁਸੀਂ ਕਾਰਡ ਰੱਖਣਾ ਵੀ ਤੇ ਕਾਲ ਕਰਕੇ ਵੇਖ ਲਓ ਕਿ ਤੁਸੀਂ ਜਿਹੜੀ ਆਪਣੀਆਂ ਫੀਸ ਜਿਹੜੀ ਆ ਉਹਨੂੰ ਮਾਫ ਕਰਾਉਣ ਦੀ ਕੋਸ਼ਿਸ਼ ਕਰ ਸਕਦੇ ਤੇ ਕਰੋ, ਜਾਂ ਫਿਰ ਉਹਨੂੰ ਚੇਂਜ ਕਰਾ ਲਓ ਨੋ ਫੀਸ ਵਾਲੇ ਕਾਰਡ ਦੇ ਵਿੱਚ। ਐਗਜ਼ੈਕਟਲੀ, ਜੋ ਵੀ ਕਰਾ ਲਓ, ਨੋ ਚ ਕਰਾ ਲਓ। ਤੇ ਇੱਕ ਚੀਜ਼ ਆਪਾਂ ਹੋਰ ਕਰ ਸਕਦੇ ਹਾਂ ਆਪਣੇ ਕ੍ਰੈਡਿਟ ਨੂੰ ਹੈਲਦੀ ਰੱਖਣ ਵਾਸਤੇ, ਕਿ ਐਵਰੀ 6 ਮੰਥਸ ਤੁਸੀਂ ਆਪਣੇ ਕ੍ਰੈਡਿਟ ਕਾਰਡ ਕੰਪਨੀ ਨੂੰ ਕਾਲ ਕਰਕੇ ਰਿਕੁਐਸਟ ਕਰ ਸਕਦੇ ਹੋ ਕਿ ਮੇਰੀ ਕ੍ਰੈਡਿਟ ਲਿਮਿਟ ਜਿਹੜੀ ਹੈ ਉਹਨੂੰ ਇੰਕਰੀਜ਼ ਕਰ ਦਿਓ। ਉਹ ਤੁਹਾਨੂੰ ਜਨਰਲੀ ਕੁਐਸਚਨ ਪੁੱਛਦੇ ਆ ਕਿ ਹਾਂ ਜੀ ਤੁਹਾਨੂੰ ਕੀ ਲੋੜ ਆ, ਤੁਸੀਂ ਕਹੋਗੇ ਮੈਨੂੰ ਖਰਚੇ ਨੇ ਜਾਂ ਜੋ ਵੀ ਤੁਸੀਂ ਤੁਹਾਡਾ ਤੁਹਾਨੂੰ ਕਹਿ ਸਕਦੇ ਆ। ਐਗਜ਼ੈਕਟਲੀ, ਕਿਉਂਕਿ ਦੇਖੋ ਜਿੰਨਾ ਮੇਰਾ ਕ੍ਰੈਡਿਟ ਆਪਣਾ ਜਿਹੜੀ ਲਿਮਿਟ ਆ ਉਹ ਵੱਧਦੀ ਰਹੇਗੀ, ਉਹਦੀ ਮੇਰੀ ਕ੍ਰੈਡਿਟ ਵਰਤੀਨੈਸ ਵੱਧ ਜਾਂਦੀ ਆ। ਜਿੱਦਾਂ ਹੁਣ ਤੁਸੀਂ ਗੱਲ ਕੀਤੀ ਜਦੋਂ ਤੁਸੀਂ ਆਏ, ਤੁਸੀਂ ਸਿਰਫ $1000 ਦਾ ਕ੍ਰੈਡਿਟ ਤੁਹਾਨੂੰ ਦਿੱਤਾ ਉਹਨਾਂ ਨੇ, ਹੁਣ ਟੈਕਨੀਕਲੀ ਬੈਂਕ ਸਿਰਫ ਤੁਹਾਡੇ ਤੇ $1000 ਦਾ ਭਰੋਸਾ ਕਰ ਸਕਦਾ ਹੈ। ਅੱਜ ਤੁਹਾਡੇ ਕੋਲ ਮੰਨ ਲਓ ਕਿ $500,000 ਦੀ ਕ੍ਰੈਡਿਟ ਲਿਮਿਟ ਹੈ, ਟੈਕਨੀਕਲੀ ਤੁਹਾਡੀ ਉਹਦੇ ਨਾਲ ਨਾ 500 ਗੁਣਾ ਤੁਹਾਡੀ ਜਿਹੜੀ ਕ੍ਰੈਡਿਟ ਵਰਤੀਨੈਸ ਜ਼ਿਆਦਾ ਹੈ, ਬਿਕੋਜ਼ ਹੁਣ ਤੁਹਾਨੂੰ ਇੰਨਾ ਜ਼ਿਆਦਾ ਬਲੀਵ ਕੀਤਾ ਜਾ ਸਕਦਾ, ਬਿਕੋਜ਼ ਦੇ ਆਰ ਰਿਸਕਿੰਗ $500,000 ਤੁਹਾਨੂੰ ਦੇ ਸਕਦੇ ਨੇ। ਸੋ ਇਹ ਕੋਸ਼ਿਸ਼ ਕਰਦੇ ਰਹੋ ਕਿ ਹਰ 6 ਮਹੀਨੇ ਬਾਅਦ, ਔਰ ਜੇ ਤੁਹਾਨੂੰ ਸਕੋਰ ਦਾ ਟੈਨਸ਼ਨ ਹੈਗੀ ਹੈ ਤੇ ਤੁਸੀਂ ਉਹਨਾਂ ਨੂੰ ਇਹ ਕਹਿ ਸਕਦੇ ਹੋ ਕਿ ਮੇਰਾ ਕ੍ਰੈਡਿਟ ਸਕੋਰ ਨਾ ਰਨ ਕਰੋ, ਬਿਕੋਜ਼ ਕੁਛ ਲਿਮਿਟ ਹੁੰਦੀ ਹੈ ਜਿਹੜੀ ਬਗੈਰ ਸਕੋਰ ਰਨ ਕਰੇ ਵਧਾ ਸਕਦੇ, ਔਰ ਕੁਛ ਲਿਮਿਟ ਹੁੰਦੀ ਹੈ ਜਿਹਦੇ 'ਚ ਉਹਨਾਂ ਨੂੰ ਤੁਹਾਡਾ ਕ੍ਰੈਡਿਟ ਰਨ ਕਰਨਾ ਪੈਂਦਾ। ਤੁਸੀਂ ਉਹਨਾਂ ਨਾਲ ਗੱਲ ਕਰ ਲਓ, ਇੱਕ ਪ੍ਰੋਪਰ ਕਮਿਊਨੀਕੇਸ਼ਨ ਆ, ਯੂ ਹੈਵ ਮੋਰ ਆਪਸ਼ਨਸ ਅਵੇਲੇਬਲ ਜਿਹੜੇ ਤੁਸੀਂ ਕਰ ਸਕਦੇ ਹੋ। ਔਰ ਚੌਥਾ ਸਟੈਪ ਇਹ ਹੀ ਕਿ ਹਮੇਸ਼ਾ ਇੱਕ ਛੋਟਾ ਜਿਹਾ ਬਫਰ, ਜਿਹੜਾ ਇੰਪੋਰਟੈਂਟ ਬਫਰ ਹੈ, ਉਹ ਤੁਸੀਂ ਬਣਾ ਕੇ ਰੱਖੋ ਆਪਣੇ ਪੈਸਿਆਂ ਦਾ, ਜਿਹੜਾ ਸੇਫਟੀ ਨੈਟ ਹੈ। ਉਹ ਸੇਫਟੀ ਨੈਟ ਬਹੁਤ ਜ਼ਰੂਰੀ ਹੈ, ਔਰ ਕਿਉਂਕਿ ਅਨਫੋਰਚੂਨੇਟਲੀ ਪ੍ਰੋਬਲਮ ਇਸ ਟਾਈਮ ਇਹ ਚੱਲਦੀ ਪਈ ਕਿ ਮੈਜੋਰਿਟੀ ਫੈਮਿਲੀ ਜਿਹੜੀਆਂ ਨੇ ਉਹ ਬਗੈਰ ਸੇਫਟੀ ਨੈਟ ਤੋਂ ਚੱਲਦੀਆਂ ਪਈਆਂ ਨੇ, ਵਿਚ ਇਜ਼ ਨਾਟ ਆਪਟੀਮਲ ਸੋਲਿਊਸ਼ਨ। ਸੋ ਜੇ ਆਪਾਂ ਨੂੰ ਇੱਕ ਫਟਾਫਟ ਜੇ ਆਪਾਂ ਕਰੀਏ ਇੱਕ ਚੀਜ਼ ਦੇ ਵਿੱਚ, ਔਰ ਮੈਂ ਇਹਦੀ ਨਾ ਇੱਕ ਛੋਟੀ ਜੀ ਚੀਟ ਸ਼ੀਟ ਜੀ ਬਣਾ ਕੇ ਇੱਕ ਪਾਕਟ ਬੁਕਲੇਟ ਜੀ ਆਪਾਂ ਪ੍ਰੋਗਰਾਮ ਥੱਲੇ ਅਪਲੋਡ ਵੀ ਕਰ ਦਾਂਗੇ, ਜੇ ਕਿਸੇ ਨੇ ਡਾਊਨਲੋਡ ਕਰਨੇ ਹੋਣ ਤੇ ਉਹ ਸਾਰੇ ਜਿਹੜੇ ਫੀਚਰ ਨੇ, ਪੁਆਇੰਟਸ ਨੇ, ਉਹਨੂੰ ਯੂਜ਼ ਕਰ ਸਕਦੇ ਨੇ। ਔਰ ਪਿਛਲੇ ਪ੍ਰੋਗਰਾਮ ਦੀ ਵੀ ਕਿ ਕਿਹੜੀਆਂ ਐਪਸ ਨੇ, ਕਿੱਦਾਂ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ੀਅਲ ਪਲੈਨਿੰਗ ਪ੍ਰੋਪਰਲੀ ਕਰ ਸਕਦੇ ਨੇ। ਤਾਂ ਪਹਿਲਾਂ ਆਪਣੀ ਸਾਰੀ ਚੀਜ਼ਾਂ ਨੂੰ ਲਿਸਟ ਕਰ ਲਓ, ਜਿਹੜੀ ਤੁਹਾਡੀ ਮਿਨੀਮਮ ਪੇਮੈਂਟਸ ਨੇ ਉਹਨਾਂ ਨੂੰ ਟੋਟਲ ਪਹਿਲਾਂ ਉਹ ਕਵਰ ਕਰੋ। ਠੀਕ ਹੈ।
ਇੱਕ ਹਾਊ ਟੂ ਅਟੈਕ ਯੂਰ ਡੈਟ, ਕਿ ਜਿਹੜਾ ਤੁਹਾਡਾ ਮਿਨੀਮਮ ਤੇ ਬਾਅਦ ਤੁਸੀਂ ਸਟਾਰਟ ਪੇਇੰਗ ਇਟ ਆਫ, ਮਿਨੀਮਮ ਤੇ ਨਾ ਰਹੋ। ਇਫ ਯੂ ਨੀਡ ਟੂ ਕਾਲ ਯੂਰ ਲੈਂਡਰਸ, ਕਾਲ ਦ ਲੈਂਡਰਸ, ਐਂਡ ਦੈਨ ਲਾਸਟ ਚੀਜ਼ ਹੈ ਜਿਹੜੀ ਤੁਹਾਡੀ ਹੈ ਮੇਕ ਅ ਸਮਾਲ ਬਫਰ। ਪਰ ਉਹੀ ਬੰਦਾ ਕ੍ਰੈਡਿਟ ਲਿਮਿਟ ਵਧਵਾਵੇ ਜਿਹਨੂੰ ਪਤਾ ਵੀ ਉਹਨੇ ਉਹ ਲਿਮਿਟ ਦੇ ਤੱਕ ਪਹੁੰਚ ਨਹੀਂ ਜਾਣਾ। ਬਾਅਦ 'ਚ ਇਹ ਨਾ ਹੋਵੇ ਵੀ ਆਲਰੇਡੀ ਮਿਨੀਮਮ ਪੇਮੈਂਟਾਂ 'ਤੇ ਬੰਦਾ ਲੱਗਾ ਤੇ ਫਿਰ ਕਹੇ ਚੱਲ ਮੈਂ ਕਾਲ ਕਰਕੇ ਉਹਨਾਂ ਤੋਂ ਪੇਮੈਂਟ ਆਪਣੀ ਲਿਮਿਟ ਵਧਾ ਲਈਏ ਤੇ ਖਰਚਾ ਫਿਰ ਬੰਦਾ ਉਨਾ ਹੀ ਵਧਾ ਲਵੇ, ਫਿਰ ਉਹ ਹੋਰ ਡੁੱਬਣ ਵਾਲੀ ਗੱਲ ਜਿਹੜੀ ਉਹ ਬਣ ਜਾਣੀ ਆ। ਬਿਲਕੁਲ ਸੋ ਏਦਾਂ ਦਾ ਪੰਗਾ ਨਾ ਲਿਓ ਫਿਰ ਉਹਨਾਂ ਲੋਕਾਂ ਲਈ। ਇਹ ਅੱਗ ਵਰਗੀ ਚੀਜ਼ ਹੈ, ਜੇ ਪ੍ਰੋਪਰਲੀ ਯੂਟਿਲਾਈਜ਼ ਕਰਾਂਗੇ ਤੇ ਅੱਗ ਬੰਦੇ ਨੂੰ ਤੇ ਇਨਸਾਨ ਚਾਹ ਵੀ ਬਣਾ ਲਈਦੀ ਆ, ਕਾਫੀ ਵੀ ਬਣਾ ਲਈਦੀ ਆ, ਹਨਾ, ਰੋਟੀ ਪਾਣੀ ਵੀ ਬਣਾ ਲਈਦਾ, ਨਹੀਂ ਤੇ ਘਰ ਵੀ ਫੂਕ ਲਈਦਾ। ਬਸ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੇਖਣ ਦੀ ਜਿਹੜੀ ਉਹ ਲੋੜ ਆ। ਜਿਹੜੀ ਗੱਲ ਤੁਸੀਂ ਉਹਨਾਂ ਸਟੈਪਸ ਦੇ ਵਿੱਚ ਇੱਕ ਜਿਹੜੀ ਉਹ ਕੀਤੀ ਸੀ, ਹਾਊ ਟੂ ਅਟੈਕ ਕ੍ਰੈਡਿਟ, ਜਿਹੜਾ ਕਿਸੇ ਇੱਕ ਕਰਜ਼ੇ ਨੂੰ ਕਿੱਦਾਂ ਅਟੈਕ ਕਰਨਾ ਆ, ਕਿੱਦਾਂ ਉਹ ਚੁਣਨਾ ਆ, ਕਿ ਜਿਹੜਾ ਵੱਡਾ ਹੁੰਦਾ ਕਰਜ਼ਾ ਉਹ 'ਤੇ ਅਟੈਕ ਪਹਿਲੋਂ ਕਰਨਾ ਚਾਹੀਦਾ ਜਾਂ ਜਿਹੜਾ ਛੋਟਾ ਆ ਕਰਜ਼ਾ ਉਹਨੂੰ ਅਟੈਕ ਕਰਨਾ ਚਾਹੀਦਾ। ਇਹ ਬੇਬੀ ਸਟੈਪ ਛੋਟੇ ਛੋਟੇ ਚੱਕਣੇ ਚਾਹੀਦੇ ਆ ਜਾਂ ਵੱਡੀਆਂ ਪਲਾਂਘਾਂ ਮਾਰਨੀਆਂ ਚਾਹੀਦੀਆਂ? ਦੇਖੋ, ਦੋ ਨੇ, ਦੋਵੇਂ ਚੀਜ਼ਾਂ ਨੇ। ਇਹ ਤੁਹਾਡੀ ਆਪਣੇ ਡਿਸਿਪਲਿਨ ਦੇ ਉੱਤੇ ਔਰ ਤੁਹਾਡੇ ਆਪਣੇ ਤਰੀਕੇ ਦੇ ਉੱਤੇ ਕਰਦਾ। ਇੱਕ ਹੁੰਦਾ ਐਵਲੈਂਚ ਮੈਥਡ, ਜਿਹਦੇ 'ਚ ਤੁਸੀਂ ਵੱਡੇ ਜਿਹੜਾ ਤੁਹਾਡਾ ਹਾਈ ਇੰਟਰਸਟ ਕ੍ਰੈਡਿਟ ਕਾਰਡ ਨੇ, ਜਿੱਦਾਂ ਪਹਿਲਾਂ ਲਿਸਟ ਬਣਾ ਲਈ, ਆਪਾਂ ਨੂੰ ਪਤਾ ਕਿ ਆਪਣੇ ਕਿੰਨਾ ਕ੍ਰੈਡਿਟ ਕਾਰਡ ਆ, ਕਿੰਨਾ ਬੈਲੈਂਸ ਆ, ਸਭ ਤੋਂ ਹਾਈ ਇੰਟਰਸਟ ਵਾਲਾ ਕਿਹੜਾ। ਸੋ ਜੇ ਆਪਣੇ ਪ੍ਰੋਪਰ ਡਿਸਿਪਲਿਨ ਤੇ ਆਪਾਂ ਉਹਨੂੰ ਕਰੀਏ, ਉਹਦੇ ਨਾਲ ਸਾਡਾ ਜਿਹੜਾ ਯੂ ਸੇਵ ਮੋਰ ਮਨੀ। ਪਰ ਜੇ ਬੰਦੇ ਨੂੰ ਇੱਕ ਫਾਸਟਰ ਰਿਜ਼ਲਟ ਤੇ ਬੈਟਰ ਮੋਟੀਵੇਸ਼ਨ ਚਾਹੀਦੀ ਹੈ, ਤੇ ਫਿਰ ਆਪਾਂ ਛੋਟੇ ਕਾਰਡਾਂ ਨੂੰ ਸ਼ੁਰੂ ਕਰ ਸਕਦੇ ਹਾਂ ਕਿ ਹਾਂ ਵੀ ਛੋਟਾ ਕਾਰਡ ਪਹਿਲਾਂ ਪੇ ਆਫ ਕਰ ਦਈਏ, ਫਿਰ ਆਪਾਂ ਨੂੰ ਮਾੜਾ ਜਿਹਾ ਹੌਸਲਾ ਹੋ ਜਾਂਦਾ ਕਿ ਇੱਕ ਘਟ ਗਿਆ, ਫਿਰ ਅਗਲਾ ਛੋਟਾ ਪੇ ਕਰੀਏ, ਇੱਕ ਹੋਰ ਘਟ ਗਿਆ। ਇਟ ਕੀਪ ਯੂ ਔਨ ਟਰੈਕ, ਮੋਟੀਵੇਟਡ। ਪਰ ਹਾਂ, ਇਹ 'ਚ ਤੁਹਾਡੇ ਪੈਸੇ ਜਿਹੜੇ ਆ ਥੋੜੇ ਜ਼ਿਆਦਾ ਲੂਜ਼ ਹੁੰਦੇ ਨੇ, ਬਿਕੋਜ਼ ਉਸ ਦਾ ਜਿਹੜਾ ਤੁਹਾਡਾ ਸਭ ਤੋਂ ਕ੍ਰੈਡਿਟ ਕਾਰਡ ਜਿਹੜਾ ਜਿਹਦੀ ਲਿਮਿਟ ਸਭ ਤੋਂ ਘੱਟ ਹੈ, ਉਹਦੀ ਸ਼ਾਇਦ ਇੰਟਰਸਟ ਰੇਟ ਵੀ ਘੱਟ ਹੋਏ, ਤੇ ਇਹ ਦੋ ਅਮਾਉਂਟ ਵੀ ਛੋਟਾ ਹੁੰਦਾ ਯੂਜਲੀ ਫਿਰ। ਐਗਜ਼ੈਕਟਲੀ। ਸੋ ਇਹ ਜਿਹੜਾ ਮੈਥਡ ਹੈ, ਆਈ ਥਿੰਕ ਇਹ ਤੁਹਾਨੂੰ ਆਪ ਪਿਕ ਕਰਨਾ ਪੈਣਾ, ਕਿ ਯੂ ਵਾਂਟ ਟੂ ਬੀ ਮੋਰ ਮੋਟੀਵੇਟਡ, ਕਿ ਯੂ ਆਰ ਮੋਰ ਮੋਟੀਵੇਸ਼ਨ ਜ਼ਿਆਦਾ ਚਾਹੀਏ, ਜਾਂ ਤੁਸੀਂ ਡਿਸਿਪਲਿਨ ਹੈਗੇ ਹੋ। ਜੇ ਤੁਸੀਂ ਪ੍ਰੋਪਰ ਡਿਸਿਪਲਿਨ ਹੈਗੇ ਹੋ, ਤੇ ਜੇ ਆਪਾਂ, ਔਰ ਆਪਣੀ ਕੋਸ਼ਿਸ਼ ਵੀ ਇਹ ਹੈ ਕਿ ਆਪਾਂ ਜਿੰਨੇ ਵੀ ਹੈਗੇ ਜਿਹੜਾ ਪ੍ਰੋਗਰਾਮ ਸੁਣਦੇ ਪਏ ਆ, ਇੱਕ ਤਰੀਕੇ ਦਾ ਆਪਣਾ ਡਿਸਿਪਲਿਨ ਬਣਾਈਏ, ਚਾਹੇ ਉਹ ਆਪਣੀ ਬਜਟਿੰਗ ਦੀ ਹੋਏ, ਚਾਹੇ ਆਪਣੇ ਕ੍ਰੈਡਿਟ ਮੈਨੇਜਮੈਂਟ ਦੀ ਹੋਏ, ਚਾਹੇ ਆਪਣੇ ਕ੍ਰੈਡਿਟ ਸਕੋਰ ਮੈਨੇਜਮੈਂਟ ਦੀ ਹੋਏ। ਇਹਨਾਂ ਨੂੰ ਆਪਾਂ ਕਿੱਦਾਂ ਜਿਹੜਾ ਡੀਲ ਕਰਕੇ ਤੇ ਆਪਣੀ ਜਿਹੜੀ ਫਾਈਨੈਂਸ਼ੀਅਲ ਸਟੇਬਿਲਿਟੀ ਹੈ ਉਹ ਵਧਾ ਸਕੀਏ। ਸੋ ਡਿਸਿਪਲਿਨ ਇਜ਼ ਦਾ ਮੋਸਟ ਇੰਪੋਰਟੈਂਟ ਫੈਕਟਰ ਹੇਅਰ। ਤੁਸੀਂ ਐਵਲਾਂਚ ਨੂੰ ਪ੍ਰੈਫਰ ਕਰਦੇ ਹੋ ਕਿ ਸਨੋਬਾਲ ਮੈਥਡ ਨੂੰ? ਤੁਸੀਂ ਇੰਨੇ ਚਿਰ ਤੋਂ ਇਸ ਸਿਸਟਮ ਦੇ ਵਿੱਚ ਜਿਹੜੇ ਉਹ ਹੈਗੇ ਆ, ਤੁਸੀਂ ਕਿੱਦਾਂ ਦੇਖਦੇ ਆ ਵੀ ਲੋਕ ਜ਼ਿਆਦਾ ਕਿਹੜਾ ਮੈਥਡ ਕਰਦੇ ਆ? ਓਬਵੀਅਸਲੀ ਆਨਾਕਾਨੀ ਤੇ ਕਰਦੇ ਹੋਣਗੇ, ਯਾਰ ਮੇਰੇ ਤੋਂ ਨਹੀਂ ਇੱਦਾਂ ਹੋਣਾ, ਇੱਦਾਂ ਨਹੀਂ ਹੋਣਾ, ਪਰ ਵਿਚ ਇਜ਼ ਬੈਟਰ? ਦੇਖੋ ਤੀਜਾ ਆਪਸ਼ਨ ਵੀ ਇੱਕ ਹੈਗਾ, ਉਸ ਦਾ ਰੱਬ ਨਾ ਕਰੇ ਇਹ ਵੀ ਹੋਏ ਕਿ ਤੁਹਾਡਾ ਸਭ ਤੋਂ ਜ਼ਿਆਦਾ ਘੱਟ ਕ੍ਰੈਡਿਟ ਸਕੋਰ, ਮਤਲਬ ਜੋ ਮੈਂ ਰੱਬ ਵਾਲੀ ਗੱਲ ਨਹੀਂ ਕਰਦਾ, ਪਰ ਉਹਦਾ ਕਹਿੰਦਾ ਕੋਈ ਵੀ ਇਹ ਹੋ ਸਕਦਾ ਤੁਹਾਡਾ ਜਿਹੜਾ ਸਭ ਤੋਂ ਘੱਟ ਜਿੱਦਾਂ ਹੈਗਾ ਅਮਾਊਂਟ, ਉਹਦਾ ਇੰਟਰਸਟ ਰੇਟ ਵੀ ਜ਼ਿਆਦਾ ਹੋਏ। ਸੋ ਪ੍ਰੋਬਬਲੀ ਯੂ ਕਿਲ ਟੂ ਬਰਡਸ ਵਿਦ ਵਨ ਸਟੋਨ। ਪਰ ਮੈਂ ਜਿੱਦਾਂ ਗੱਲ ਕੀਤੀ ਕਿ ਜਦੋਂ ਮੈਂ ਸਟੂਡੈਂਟ ਲਾਈਫ 'ਚ ਹਾਂ, ਮੇਰੇ ਕੋਲ ਕ੍ਰੈਡਿਟ ਕਾਰਡ ਇੱਦਾਂ ਜਿੱਦਾਂ ਤੁਸੀਂ ਕਿਹਾ 1700 ਦਾ 1200 ਦਾ, ਔਰ ਮੈਂ ਜਦੋਂ ਨਵਾਂ ਆਇਆ ਤਾਂ ਮੈਂ ਇਹ ਸੋਚਿਆ ਕਿ ਮੈਂ ਕਿਹਾ ਠੀਕ ਹੈ, ਮੇਰੇ ਅਕਾਊਂਟ 'ਚ $2000 ਰਹੇ ਆ ਤੇ 1500 ਆ ਪਿਆ ਤੇ $3500 ਮੇਰੇ ਕੋਲ ਹੈਗਾ, ਮੈਂ ਤਾਂ ਨਹੀਂ ਮੰਨਦਾ ਕਿਸੇ ਨੂੰ। ਉਹ ਕਈ ਵਾਰ ਆਪਾਂ ਇਹੀ ਯੂਜ਼ ਕਰਨ ਲੱਗ ਪੈਂਦੇ ਹਾਂ, ਔਰ ਕੋਸ਼ਿਸ਼ ਇਹਨਾਂ ਦੀ ਸਿਸਟਮ ਦੀ ਵੀ ਇਹ ਹੈ ਕਿ ਤੁਸੀਂ ਇਹਨੂੰ ਇੱਦਾਂ ਕਰੋ। ਸੋ ਉਸ ਟਾਈਮ ਤੇ ਜਦੋਂ ਮੈਂ ਉਸ ਲੈਵਲ ਤੇ ਹਾਂ, ਆਈ ਥਿੰਕ ਕਿ ਮੈਂ ਉਦੋਂ ਮੋਸਟਲੀ ਆਹੀ ਯੂਜ਼ ਕੀਤਾ ਕਿ ਜਿਹੜਾ ਛੋਟਾ ਮੋਟੀਵੇਸ਼ਨ ਵਾਲਾ ਮੈਥਡ ਕਿ ਛੇਤੀ ਪੇ ਆਫ ਕਰਦਾ। ਪਰ ਅੱਜ ਦੇ ਟਾਈਮ ਦੇ ਵਿੱਚ ਜੇ ਮੈਨੂੰ ਇਹੀ ਹੋਏਗਾ ਤਾਂ ਆਈ ਥਿੰਕ ਆਈ ਰੀਅਲੀ ਵਾਂਟ ਟੂ ਪੇ ਇਟ ਆਫ ਸੂਨਰ, ਤੋਂ ਜਿਹੜਾ ਵੱਡਾ ਇੰਟਰਸਟ ਰੇਟ ਵਾਲਾ ਉਹ ਮੈਂ ਪੇ ਆਫ ਕਰਾਂ। ਸੋ ਅੱਜ ਕੱਲ੍ਹ ਤੇ ਨਾ ਟੂਲਸ ਵੀ ਕਾਫੀ ਆ ਗਏ ਨੇ, ਇਫ ਯੂ ਰੀਅਲੀ ਥਿੰਕ ਅਬਾਊਟ ਦਿਸ, ਕਿ ਤੁਹਾਨੂੰ ਪਤਾ ਕਿ ਜੇ ਤੁਸੀਂ ਹਰ ਮਹੀਨੇ $600 ਐਕਸਟਰਾ ਬਚਾਉਣ ਡਏ ਹੋ, ਤਾਂ ਤੁਸੀਂ ਜਦੋਂ ਸਾਰਾ ਤੁਹਾਡਾ ਪੇਮੈਂਟ ਪੇ ਹੋ ਗਿਆ, ਤੁਸੀਂ ਜਾ ਕੇ ਕਲਿੱਕ ਨੂੰ ਕਰਨਾ ਪੈਂਦਾ। ਇਹ ਤੇ ਨਹੀਂ ਕਿ ਤੁਹਾਨੂੰ ਜਾ ਕੇ ਚੈੱਕ ਲਿਖਣਾ, ਹੁਣ ਮੇਲ ਕਰਨਾ ਪੈਣਾ। ਇਟਸ ਜਸਟ ਅ ਕਲਿੱਕ, ਚਾਹੇ ਤੁਸੀਂ ਆਪਣੇ ਆਈਫੋਨ ਤੇ ਕਰ ਲਓ, ਚਾਹੇ ਤੁਸੀਂ ਕੰਪਿਊਟਰ ਤੇ ਕਰ ਲਓ। So I think if you can, there are a lot of tools, ਆਪਣੇ ਗੂਗਲ ਕੈਲੰਡਰ ਹੋ ਗਿਆ, ਤੁਹਾਡੇ ਰਿਮਾਈਂਡਰਸ ਹੋ ਗਏ, ਜਿਹਦਾ ਮੈਂ ਆਪਣੇ ਸਿਸਟਮ ਸੈੱਟ ਕੀਤਾ ਹੋਇਆ ਕਿ ਐਵਰੀ 1st ਤੇ ਐਵਰੀ 5th ਆਫ ਐਵਰੀ ਮੰਥ ਮੈਂ ਸਾਰਾ ਚੈੱਕ ਕਰਦਾ ਕਿ ਚਾਹੇ ਮੇਰੇ ਉਹ HOA ਦੇ ਬਿੱਲ ਨੇ, ਚਾਹੇ ਉਹ ਕ੍ਰੈਡਿਟ ਕਾਰਡ ਦੇ ਬਿੱਲ ਨੇ, ਇੰਸ਼ੋਰੈਂਸ ਦੇ ਬਿੱਲ ਨੇ, ਉਹ ਸਾਰੇ ਪੇ ਹੋ ਜਾਣ, ਕੋਈ ਵੀ ਹੁਣ ਜਸਟ ਇੱਕ ਵਾਰੀ ਚੈੱਕ ਲਿਸਟ ਹੋ ਜਾਏ ਸਾਰੇ। ਕਿਉਂਕਿ ਨਿੱਕੀਆਂ ਗਲਤੀਆਂ ਨੇ ਜਿਹੜੀਆਂ ਨੇ ਓਵਰ ਟਾਈਮ ਬਹੁਤ, ਇੱਕ ਮਿਸਡ ਪੇਮੈਂਟ ਜੇ ਹੋ ਜਾਣ, ਇੱਕ ਪੇਮੈਂਟ ਜੇ ਤੁਹਾਡੀ ਮਿਸ ਹੋ ਜਾਏ ਕ੍ਰੈਡਿਟ ਕਾਰਡ ਦੀ,
ਉਹ ਤੁਹਾਡੇ ਕਈ ਵਾਰ 100 150 ਪੁਆਇੰਟ ਡਿੱਗ ਜਾਂਦੇ ਨੇ, ਔਰ ਉਹਨੂੰ ਰਿਮੂਵ ਕਰਨ ਵਾਸਤੇ, ਹਟਾਉਣ ਵਾਸਤੇ ਕਿੰਨੇ ਸਾਲ ਲੱਗ ਜਾਂਦੇ ਨੇ, ਔਰ ਯੂ ਲੂਜ਼ ਲੋਟ ਆਫ ਮਨੀ। ਜੇ ਤੁਹਾਨੂੰ 1% ਜਾਂ ਅੱਧਾ % ਇੰਟਰਸਟਡ ਵੱਧ ਪੇ ਕਰਨਾ ਪੈ ਜੇ ਫॉर ਨੈਕਸਟ 30 years, ਯੂ ਵਿਲ ਪੇ hundreds of thousands of dollar more ਤੁਹਾਡੀ ਇੱਕ ਗਲਤੀ ਕਰਕੇ। ਸੋ ਇਹ ਥੋੜਾ ਜਿਹਾ ਅੱਜ ਕੱਲ੍ਹ ਦਾ ਡਿਸਿਪਲਿਨ ਹੋਣਾ ਵੀ ਕਾਫੀ ਸੌਖਾ ਹੈਗਾ, ਬਿਕੋਜ਼ ਦੇਰ ਆਰ ਸੋ ਮੈਨੀ ਆਪਸ਼ਨਸ ਆ, ਤੁਹਾਨੂੰ ਹੈਲਪ ਅਵੇਲੇਬਲ ਆ ਇੱਦਾਂ ਦੀ ਬਹੁਤ ਸਾਰੀ, ਵੀ ਕਈ ਚੀਜ਼ਾਂ ਜਿਹੜੀਆਂ ਆ ਹੁਣ ਤਾਂ ਇੱਦਾਂ ਵੀ ਆ ਨਾ ਨਿਰਮਲ ਮਾਨ ਜੀ, ਵੀ ਇੱਦਾਂ ਦੀਆਂ ਹੁਣ ਇਸ ਲਿਟਰੇਸੀ ਬਾਰੇ ਤਾਂ ਇਨਫੋਰਮੇਸ਼ਨ ਹੀ ਬਹੁਤ ਉਪਲਬਧ ਆ। ਤੁਸੀਂ YouTube ਤੇ, ਤੁਸੀਂ ਉਹ ਥਾਵਾਂ ਤੇ, ਚੈਟ GPT, ਕਲਾਉਡ ਹੋ ਗਿਆ, ਹੁਣ ਤਾਂ ਤੁਹਾਡੇ ਕੋਲ ਮਦਦ ਮਤਲਬ ਹਜ਼ਾਰਾਂ ਤਰੀਕੇ ਦੀ ਆ। ਨਹੀਂ ਤਾਂ ਨਿਰਮਲ ਭਾਜੀ ਹੈਗੇ ਆ, ਊੜੇ ਵਾਲਿਆਂ ਨੂੰ ਵੀ ਕਾਲ ਕਰ ਸਕਦੇ ਹੁੰਦੇ ਆ ਤੁਸੀਂ, ਉਹ ਵੀ ਚੀਜ਼ ਜਿਹੜੀ ਉਹ ਕਰ ਸਕਦੇ। ਪਰ ਆਪਣੀ ਕੋਸ਼ਿਸ਼ ਹੈ ਕਿ ਜੇ ਆਪਾਂ ਡਿਸਿਪਲਿਨ ਕਰ ਲਈਏ, ਇਸ ਪ੍ਰੋਬਲਮ 'ਚ ਨਾ ਆਈਏ, ਬਿਕੋਜ਼ ਪ੍ਰੋਬਲਮ ਜਿਹੜੀ ਹੈ ਅਨਫੋਰਚੂਨੇਟਲੀ ਇਸ ਟਾਈਮ ਹੈਗੀ ਆ, ਔਰ ਆਉਣ ਵਾਲੇ ਟਾਈਮ 'ਚ ਹੋਰ ਵੱਧਦੀ ਜਾਣੀ, ਬਿਕੋਜ਼ ਕੋਈ ਕਿਸੇ ਪਾਸੇ ਹੋਪ ਨਹੀਂ ਨਜ਼ਰ ਆਉਂਦੀ ਪਈ। ਸੋ ਕ੍ਰੈਡਿਟ ਦੀ ਆਪਾਂ ਗੱਲ ਕਰ ਰਹੇ ਹਾਂ, ਕ੍ਰੈਡਿਟ ਸਕੋਰ ਦੀ, ਜਿਹ 'ਚ ਆਪਾਂ 2-4 ਚੀਜ਼ਾਂ ਜਿੱਦਾਂ ਕ੍ਰੈਡਿਟ ਦੀ ਗੱਲ ਕੀਤੀ, ਆਪਾਂ ਹੋਰ ਇੰਪਰੂਵ ਕਰ ਲਈਏ। ਕਈ ਵਾਰ ਇੱਕ ਬੜਾ ਮਿਥ ਬਣਿਆ ਜੀ, ਮੈਂ ਜੇ ਕ੍ਰੈਡਿਟ ਆਪਣਾ ਚੈੱਕ ਕਰਾਂਗਾ ਤਾਂ ਮੇਰਾ ਕ੍ਰੈਡਿਟ ਜਿਹੜਾ ਉਹ ਖਰਾਬ ਹੋ ਜਾਊਗਾ। ਸੋ ਦੈਟਸ ਨਾਟ, ਪਹਿਲਾਂ ਜਦੋਂ ਇਦਾਂ ਹੀ ਕਹਿੰਦੇ ਸੀ ਹਾਰਡ ਇਨਕੁਆਇਰੀ ਪੈ ਜਾਣੀ ਜੀ, ਕਿੱਦਾਂ ਪੈ ਜਾਣੀ ਜੇ ਹਾਰਡ ਇਨਕੁਆਇਰੀ ਪੈ ਵੀ ਜਾਂਦੀ ਹੈ ਤਾਂ ਉਹ 'ਚ ਵੀ ਨਾ ਬੜਾ ਸਲਾਈਟਲੀ ਜਿਹਾ ਇੰਪੈਕਟ ਪੈਂਦਾ। ਇਹ ਨਹੀਂ ਕਿ ਤੁਸੀਂ ਰੋਜ਼ ਜਾ ਕੇ ਕ੍ਰੈਡਿਟ ਕਾਰਡ, ਔਰ ਇਹ 'ਚ ਵੀ ਬੜਾ ਫਰਕ ਹੈ। ਜੇ ਤੁਸੀਂ ਕ੍ਰੈਡਿਟ ਕਾਰਡ ਦੀ ਇਨਕੁਆਇਰੀਆਂ ਬਹੁਤ ਜ਼ਿਆਦੀਆਂ, ਤੁਹਾਡਾ ਸਕੋਰ ਜ਼ਿਆਦਾ ਡਿੱਗਦਾ। ਉਹਦੇ ਬਾਅਦ ਜਿਹੜਾ ਉਹ ਤੋਂ ਲੈਸ ਥੋੜਾ ਘੱਟ ਇੰਪੈਕਟਫੁਲ ਹੈ ਉਹ ਤੁਹਾਡਾ ਆਟੋ ਲੋਨ ਦਾ, ਪਰ ਜੇ ਤੁਸੀਂ ਘਰ ਦਾ ਲੋਨ ਲੈਂਦੇ ਹੋ ਤੇ ਉਹਦੇ ਥੋੜਾ ਜਿਹਾ ਹੋਰ ਘੱਟ ਨੁਕਸਾਨ ਹੁੰਦਾ। ਸੋ ਜਿਹੜੀ ਜੋ ਚੀਜ਼ ਲੈਣੀ ਆਪਾਂ ਲੈਣੀ ਹੈ, ਪਰ ਇਹ ਨਾ ਕਿ ਆਪਾਂ ਇੱਕ ਇੰਟਰਸਟਡ ਸ਼ਾਪ, ਕਈ ਵਾਰ ਐਸੇ ਹੁੰਦੇ ਨੇ ਲੋਕ ਹੁੰਦੇ ਨੇ ਕਿ ਜਿਨ੍ਹਾਂ ਨੇ 10 ਨੰਬਰ ਕ੍ਰੈਡਿਟ ਰਨ ਕਰਾ ਲੈਂਦੇ ਨੇ ਉਹ ਬੈਟਰ ਇੰਟਰਸਟ ਰੇਟ ਲੈਣ ਵਾਸਤੇ, ਔਰ ਜਦੋਂ ਤੱਕ ਆਉਂਦੇ ਨੇ ਉਦੋਂ ਤੱਕ ਉਹਨਾਂ ਦਾ ਸਕੋਰ ਵੈਸੇ ਡਿੱਗ ਜਾਂਦਾ ਤੇ ਉਹ ਬੈਟਰ ਤੋਂ ਥਾਂ ਵੈਸੇ ਖਰਾਬ ਹੋ ਜਾਂਦਾ, ਹੋਰ ਵਰਸ ਹੋ ਜਾਂਦਾ। ਐਗਜ਼ੈਕਟਲੀ। ਬਟ ਜੇ ਤੁਸੀਂ ਆਪਣਾ, ਹਰ ਬੰਦੇ ਨੂੰ ਆਪਣੀ ਇੱਕ ਤੁਸੀਂ ਫ੍ਰੀ ਰਿਪੋਰਟ ਹਰ ਬਿਊਰੋ ਕੋਲ 1 ਸਾਲ 'ਚ ਇੱਕ ਵਾਰੀ ਲੈ ਸਕਦੇ ਹੋ, ਤਾਂ ਤੁਸੀਂ ਜਾ ਕੇ ਆਪਣੀ ਡਾਊਨਲੋਡ ਕਰ ਲਓ, ਔਰ ਉਹ ਜੇ ਦੇਖ ਲਓ ਕਿ ਕੀ ਇਹ 'ਚ ਪ੍ਰੋਬਲਮ ਹੈਗੀਆਂ ਨੇ। ਅੱਛਾ, ਇਹਦੇ ਵਿੱਚ ਇੱਕ ਮੈਂ ਸੁਣਦਾ ਹੁੰਦਾ ਸੀਗਾ ਵੀ ਕਹਿੰਦੇ ਜਦੋਂ ਤੁਸੀਂ ਇੱਕ ਖੋਲਦੇ ਆ ਉਸ ਟਾਈਮ ਦੇ ਉੱਤੇ ਤੁਸੀਂ 5-10 ਇਕੱਠੇ ਕਰ ਲਓ, ਫਿਰ ਇੱਕੋ ਹੀ ਜਿਹੜੀ ਆ ਉਹ ਇਨਕੁਆਇਰੀ ਜਿਹੜੀ ਉਹ ਜਾਂਦੀ ਆ, ਜਾਂ ਇੱਕੋ ਵਾਰੀ ਸਕੋਰ ਜਿਹੜਾ ਉਹ ਘਟਦਾ। ਜਦੋਂ ਮੈਂ ਸ਼ੁਰੂ 'ਚ ਆਇਆ ਸੀ ਉਦੋਂ ਤਾਂ ਇਹ ਚੀਜ਼ਾਂ ਮੈਂ ਸੁਣਦਾ ਰਿਹਾ ਆ, ਕੀ ਇਹ ਰਿਐਲਿਟੀ ਹੈ ਜਾਂ ਨਹੀਂ? ਨਹੀਂ, ਇਹ ਵੀ ਇੱਕ ਤਰ੍ਹਾਂ ਦੀ ਨਾ ਮਿਥ ਹੀ ਹੈ, ਕਿਉਂਕਿ ਜਿਹੜੇ ਬੰਦੇ ਨੂੰ ਤੁਹਾਨੂੰ ਲੋਨ ਦੇਣਾ, ਜਿਸ ਨੇ ਵੀ ਦੇਣਾ, ਜੇ ਬੈਂਕ ਅਮਰੀਕਾ ਦੇਣਾ ਜਾਂ ਵੈਲਜ਼ ਫਾਰਗੋ ਨੇ ਦੇਣਾ ਜਾਂ ਕਿਸੇ ਬ੍ਰੋਕਰ ਨੇ ਲੋਨ ਦੇਣਾ, ਜਿੰਨੇ ਵੀ ਦੇਣਾ ਉਹ ਕਿਸੇ ਦਾ ਦੂਜੇ ਦਾ ਕ੍ਰੈਡਿਟ ਰਿਪੋਰਟ ਨਹੀਂ ਯੂਜ਼ ਕਰ ਸਕਦਾ। ਉਹਨੂੰ ਆਪਣੀ ਹੀ ਕ੍ਰੈਡਿਟ ਰਿਪੋਰਟ ਰਨ ਕਰਨੀ ਪੈਣੀ ਹੈ, ਬਿਕੋਜ਼ ਮੰਨ ਲਓ ਕਿ ਮੈਂ ਕ੍ਰੈਡਿਟ ਰਿਪੋਰਟ ਕਿਤੋਂ ਰਨ ਕਰਕੇ ਆਵਾਂ, ਉਹ ਮੈਨੂੰ ਦੇ ਦੇਣ ਤੇ ਤੁਸੀਂ ਕਹੋ ਕਿ ਮੈਨੂੰ ਉਹ ਪੁਰਾਣੀ ਰਿਪੋਰਟ ਆ ਲਾਓ। ਸੋ ਮੇਰੇ ਉਹ ਕ੍ਰੈਡਿਟ ਰਿਪੋਰਟ ਨੂੰ ਮੈਂ ਕਿਸੇ ਤਰ੍ਹਾਂ ਵੀ ਕਿਸੇ ਕੰਮ ਦੀ ਨਹੀਂ, ਉਹ ਕਿਸੇ ਕੰਮ ਦੀ, ਹਰ ਵਾਰ ਨਵੀਂ ਕਰਨੀ ਹੈ। ਸੋ ਕ੍ਰੈਡਿਟ ਉਹ ਤੁਹਾਡਾ ਜਿੰਨੀ ਵਾਰ ਕਰੋਗੇ ਉਨੀ ਵਾਰ ਜ਼ਿਆਦਾ ਹੋਣਾ। ਅੱਛਾ, ਇੱਕ ਇਹ ਵੀ ਗੱਲ ਹੁੰਦੀ ਹੈ ਵੀ ਪੁਰਾਣਾ ਜੇ ਆਪਾਂ ਕਾਰਡ ਬੰਦ ਕਰਾ ਦਈਏ ਤੇ ਉਹਦੇ ਨਾਲ ਵੀ ਹੈਲਪ ਹੋ ਸਕਦੀ ਆ? ਉਹ ਨਹੀਂ, ਪੁਰਾਣਾ ਕਾਰਡ ਜਿਹੜਾ ਇਹ ਜਿੰਨਾ ਕਾਰਡ ਪੁਰਾਣਾ ਉਹਨਾਂ ਤੁਹਾਡੀ ਹਿਸਟਰੀ ਓਨੀ ਪੁਰਾਣੀ ਹੈ, ਉਹਨੂੰ ਫਰੇਮ ਕਰਕੇ ਰੱਖ ਲਓ ਬਸ ਉਹਨੂੰ ਲੈਮੀਨੇਟ ਕਰਾ ਲਓ, ਉਹ ਨਾ ਬੰਦ ਹੋਏ ਜੋ ਮਰਜ਼ੀ ਹੋਵੇ। ਕਿਉਂਕਿ ਉਹ ਜੇ ਮੰਨ ਲਓ ਕਿ ਅੱਜ ਕ੍ਰੈਡਿਟ ਕਾਰਡ ਮੈਂ 30 ਸਾਲ ਕਿਸੇ ਨੇ ਪਹਿਲਾਂ ਖੋਲਿਆ, ਔਰ 30 ਸਾਲ ਦੀ ਮੇਰੀ ਕ੍ਰੈਡਿਟ ਹਿਸਟਰੀ ਔਰ ਮੇਰੀ ਪੇਮੈਂਟਾਂ ਔਨ ਟਾਈਮ ਨੇ, ਸੋ ਦੈਟ ਸ਼ੋਜ਼ ਕਿ 30 ਸਾਲ ਤੋਂ ਮੈਂ ਇੱਕ ਕ੍ਰੈਡੀਬਲ ਕੰਸਿਸਟੈਂਟ ਹੈਗਾ ਆਪਣੀ ਪੇਮੈਂਟਸ ਨੂੰ ਲੈ ਕੇ, ਔਰ ਮੈਨੂੰ ਇੱਕ ਕੰਪਨੀ ਮੈਨੂੰ ਪਿਛਲੇ 30 ਸਾਲ ਤੋਂ ਟਰਸਟ ਕਰਦੀ ਪਈ ਹੈ, ਬਜਾਏ ਦੇ ਕਿ ਮੈਂ ਹਰ ਸਾਲ 6 ਮਹੀਨੇ ਬਾਅਦ ਨਵਾਂ ਕਾਰਡ ਖਲਵਾ ਲੈਣਾ ਤੇ ਪੁਰਾਣਾ ਬੰਦ ਕਰ ਦੇਣਾ। ਦੈਟਸ ਨਾਟ ਅ ਗੁੱਡ ਹੈਬਿਟ, ਔਰ ਉਹਦੇ ਨਾਲ ਕੀ ਹੁੰਦਾ ਕਿ ਡੈਫੀਨਿਟਲੀ ਤੁਹਾਡਾ ਜਿਹੜਾ ਸਕੋਰ ਆ ਇਹ ਬਹੁਤ ਡਿੱਗਦਾ ਜਦੋਂ ਤੁਸੀਂ ਪੁਰਾਣੇ ਕਾਰਡ ਜਿਹੜੇ ਆ ਉਹ ਬੰਦ ਕਰਾਉਂਦੇ ਹੋ। ਔਰ ਜੇ ਕਿਤੇ ਕਰਾਉਣਾ ਵੀ ਪਏ ਤਾਂ ਬਿਲਕੁਲ ਨਵਾਂ ਕਰਾਓ, ਔਰ ਕੋਸ਼ਿਸ਼ ਇਹ ਕਰਾਓ ਜਿਹਦੀ ਲੋਅਰ ਕ੍ਰੈਡਿਟ ਲਿਮਿਟ ਹੈ ਉਹਨੂੰ ਹਾਂਜੀ। ਫਿਰ ਉਹ ਆਈ ਥਿੰਕ ਉਹ ਜਿਹੜੀ ਫਿਰ ਪਰਸੈਂਟੇਜ ਦਾ ਵੀ ਯੂਟੀਲਾਈਜੇਸ਼ਨ ਤੇ ਅਵੇਲੇਬਲ ਕ੍ਰੈਡਿਟ ਉਹਦਾ ਫਰਕ ਪੈ ਜਾਂਦਾ ਹੈ। ਬਿਲਕੁਲ, ਜਿੱਦੀ ਕਈ ਵਾਰ ਆਪਾਂ ਕਰਦੇ ਹਾਂ ਕਿ ਕ੍ਰੈਡਿਟ ਇੱਥੇ ਹੁਣ ਤੇ ਚਲੋ ਮੌਲਾਂ ਜਾਣਾ ਘੱਟ ਗਿਆ, ਨਹੀਂ ਤੇ ਪਹਿਲਾਂ ਮੌਲਾਂ ਜਾਂਦੇ ਨੇ, ਅਜੇ ਵੀ ਮੌਲ ਜਾਂਦੇ ਨੇ, ਤੁਸੀਂ ਕਿਸੇ ਵੀ ਸਟੋਰ ਦਾ ਕਾਰਡ ਲੈ ਲਿਆ, ਜਿੱਦਾਂ ਨਾ ਰਿਪਬਲਿਕ ਦਾ ਕਾਰਡ ਲੈ ਲਿਆ ਜਾਂ ਕਿਸੇ ਹੋਰ ਦਾ ਲੈ ਲਿਆ, ਉਹ 7-800 ਦਾ ਕਾਰਡ ਦਿੰਦੇ ਨੇ, ਉਹ ਤੁਸੀਂ ਚਾਰਜ ਕੀਤਾ ਤਾਂ ਨਾਈਟ ਅਵੇ ਆਲਮੋਸਟ ਉਹ ਨਾਲ ਹੀ, ਜੇ 300 ਵੀ ਕਿਸੇ ਨੇ ਸਪੈਂਡ ਕੀਤਾ ਤਾਂ 50% ਯੂਟੀਲਾਈਜੇਸ਼ਨ ਉੱਥੇ ਹੀ ਹੋ ਗਈ। ਕਾਰਡ ਤੁਸੀਂ 500 ਦਾ ਲਿਆ, 20% ਦੇ ਆਪ ਪਿੱਛੇ ਤੁਸੀਂ ਉਹ ਕ੍ਰੈਡਿਟ ਸਕੋਰ ਜਿਹੜਾ ਲੌਂਗ ਟਰਮ ਵਾਸਤੇ ਕਈ ਵਾਰ ਨੁਕਸਾਨ ਹੋ ਜਾਂਦਾ। ਹਾਂ, ਸੋ ਜਿਹੜੇ ਸਟੋਰਾਂ ਦੇ ਕਾਰਡ ਹੁੰਦੇ ਨੇ ਛੋਟੇ 400-400 500 ਤੋਂ, ਆਈ ਥਿੰਕ ਇਹਨੂੰ ਅਵੋਇਡ ਕੀਤਾ ਜਾਏ, ਦੈਟਸ ਆਲਸੋ ਅ ਗੁੱਡ ਹੈਬਿਟ। ਹੋਰ ਕੀ ਮਿਥ ਜਿਹੜੇ ਉਹ ਹੁੰਦੇ ਆ? ਕਈ ਵਾਰ ਇਹ ਕਹਿੰਦੇ ਨੇ ਜੀ ਆਪਾਂ ਜੇ ਸਮਾਰਟ ਥੋੜਾ ਜਿਹਾ ਬੈਲੈਂਸ ਆਪਾਂ ਕੈਰੀ ਕਰਾਂਗੇ, ਹੌਲੀ ਉਹਨੂੰ ਪੇ ਕਰਾਂਗੇ ਕ੍ਰੈਡਿਟ ਕਾਰਡ ਦਾ, ਤੇ ਉਹਦੇ ਨਾਲ ਸਾਡਾ ਕ੍ਰੈਡਿਟ ਸਕੋਰ ਇੰਪਰੂਵ ਹੋ ਜਾਂਦਾ। ਅੱਛਾ, ਵੀ ਸਾਰਾ ਨਾ ਦਈਏ, ਥੋੜਾ ਜਿਹਾ ਬਚਾ ਕੇ ਰੱਖੀਏ, ਉਹਦਾ ਕ੍ਰੈਡਿਟ ਬਣਦਾ। ਹਾਂਜੀ, ਅਸੀਂ ਬੜੇ ਵਧੀਆ, ਤੇ ਉਹ ਟੈਕਨੀਕਲੀ ਦੈਟਸ ਨਾਟ ਗੁੱਡ। ਜਿੰਨਾ ਵੀ ਤੁਸੀਂ ਪੇ ਆਫ ਕਰਦੇ ਹੋ ਟਾਈਮ ਦੇ ਨਾਲ,
that is the best for your payment history. ਠੀਕ ਆ ਵੀ ਤੇ ਪੇ ਇਨ ਫੁੱਲ ਪੇ ਔਨ ਟਾਈਮ ਐਗਜ਼ੈਕਟਲੀ ਜਿੰਨਾ ਵੀ ਐਗਜ਼ੈਕਟਲੀ ਤੁਸੀਂ ਯੂ ਡੋਂਟ ਵਾਂਟ ਟੂ, ਮੈਂ ਤੇ ਇਹ ਕਹਿਣਾ ਕਿ ਜੇ ਕੋਈ ਬੰਦਾ ਅੱਜ ਦੀ ਡੇਟ ਦੇ ਵਿੱਚ ਜਾਂ ਪੁਰਾਣੀ ਡੇਟ ਦੇ ਵਿੱਚ ਕਿ ਜੇ ਘਰ ਵੀ ਕੈਸ਼ ਖਰੀਦ ਸਕਦਾ ਨਾ, ਖਾਸ ਕਰ ਅੱਜ ਦੇ, ਮੰਨ ਲਓ ਕਿ ਜੇ ਹੁਣ ਤੁਸੀਂ ਬੈਂਕ 'ਚ ਪੈਸੇ ਜਮ੍ਹਾਂ ਕਰਾਉਣ ਜਾਂਦੇ ਹੋ ਤੇ ਤੁਹਾਨੂੰ ਉਹਦੇ ਤੇ ਲਿਕੁਇਡ ਕਿਤੇ ਵੀ ਤੁਸੀਂ ਲੱਭ ਲਓਗੇ ਮਨੀ ਮਾਰਕੀਟ ਤੇ 4-4.5% ਮਿਲਦਾ ਪਿਆ, ਔਰ ਘਰ ਤੁਸੀਂ 6% ਤੇ ਲੈਣ ਡਏ ਹੋ। ਔਰ ਜੇ ਇਫ ਯੂ ਕੈਨ ਅਫੋਰਡ ਟੂ ਪੇ ਦੈਟ ਹੋਮ ਇਨ ਕੈਸ਼ ਜਾਂ ਮੈਕਸਿਮਮ, ਤੇ ਤੁਸੀਂ ਉੱਥੇ ਪੇ ਕਰੋ। ਪੈਸੇ ਕੋਡ ਰੱਖਣ ਦਾ, ਕੋਈ ਫਾਇਦਾ ਆਪਣੇ ਨਹੀਂ। ਕੋਲ ਰੱਖਣ ਦਾ ਇੰਨਾ ਕੋਈ ਬੈਨੀਫਿਟ ਨਹੀਂ ਜਿੰਨਾ ਮਾਰਕੀਟ ਦੇ ਵਿੱਚ, ਬਿਕੋਜ਼ ਤੁਹਾਨੂੰ ਜੇ 6% ਤੁਸੀਂ ਇੰਟਰਸਟ ਰੇਟ ਲਿਆ ਔਰ 4 ਤੁਹਾਨੂੰ ਬੈਂਕ ਦਿੰਦਾ ਪਿਆ, ਬੈਂਕ ਤੇ ਤੁਸੀਂ ਇੰਟਰਸਟ ਵੀ ਪੇ ਕਰਦੇ ਪਏ ਹੋ, ਉਹਦਾ ਤੁਸੀਂ 6% ਇੰਟਰਸਟ ਪੇ ਕਰਦੇ ਪਏ ਹੋ। ਸੋ ਯੂ ਰਾਦਰ ਪੇ ਦੈਟ ਆਫ, ਉਹ ਤੁਹਾਡੇ 6% ਬਚਣ ਦੇ ਨੇ, 2% ਦਾ ਫੇਰ ਪੈਦਾ ਉਹਦੇ ਤੇ ਤੁਹਾਨੂੰ ਇੰਟਰਸਟ ਵੀ ਦੇਣਾ ਪੈਂਦਾ ਪਿਆ। ਤੇ ਇੱਕ ਹੋਰ ਕਵਰੇਜ ਹੁੰਦਾ ਜੀ, ਕੋਈ ਗੱਲ ਨਹੀਂ ਜੀ ਆਪਾਂ ਮਿਨੀਮਮ ਪੇਮੈਂਟ ਪੇ ਕਰਨੇ, ਆਪਣਾ ਕ੍ਰੈਡਿਟ ਕਾਰਡ ਛੇਤੀ ਪੇ ਹੋਏਗਾ। ਸੋ ਮਿਨੀਮਮ ਪੇਮੈਂਟ ਜਿਹੜੀ ਹੈ ਦੈਟਸ ਅ ਡਿਜ਼ਾਈਨ, ਦਿਸ ਇਜ਼ ਐਕਚੁਅਲੀ ਅ ਗਿਮਿਕ। ਇਹ ਤੋਂ ਬਚਿਆ ਜਾਏ ਮਿਨੀਮਮ ਪੇਮੈਂਟ ਤੋਂ। ਮੈਂ ਨਹੀਂ ਕਹਿੰਦਾ ਕਿ ਮਿਨੀਮਮ ਪੇਮੈਂਟ ਨਾ ਕਰੋ, ਜੇ ਤੁਸੀਂ ਕੁਝ ਨਹੀਂ ਕਰਦੇ ਤਾਂ ਮਿਨੀਮਮ ਤਾਂ ਡੈਫੀਨਿਟਲੀ ਕਰੋ। ਜੇ ਮੈਂ ਪਹਿਲਾਂ ਵੀ ਕਿਹਾ ਮਿਨੀਮਮ ਇਜ਼ ਦ ਫਸਟ ਥਿੰਗ ਟੂ ਡੂ, ਪਰ ਕੋਸ਼ਿਸ਼ ਕਰੋ ਕਿ ਮਿਨੀਮਮ ਤੋਂ ਜ਼ਿਆਦਾ ਪੇਮੈਂਟ ਕਰੋ, ਜਿੱਥੇ ਵੀ ਤੁਸੀਂ ਜ਼ਿਆਦਾ ਕਰ ਸਕਦੇ ਹੋ। ਕੋਸ਼ਿਸ਼ ਜੇ ਆਪਾਂ ਕਿ ਜਿੰਨੀ 100% ਕਰੋ, ਨਥਿੰਗ ਲਾਈਕ ਦੈਟ। ਬਾਕੀ ਕਲੈਕਸ਼ਨ ਕਾਲਾਂ ਆਉਣ ਲੱਗ ਪੈਂਦੀਆਂ ਨੇ, ਆਪਾਂ ਨੂੰ ਅਵੋਇਡ ਕਰਨ ਲੱਗ ਪੈਂਦੇ ਆ। ਆਪਾਂ ਕਈ ਵਾਰ ਕੋਈ ਵੀ ਨੰਬਰ ਬਲੌਕ ਕਰ ਦੋ, ਹੁਣ ਕਿਹੜਾ ਪਤਾ ਲੱਗਣਾ। ਐਗਜ਼ੈਕਟਲੀ। ਦੇਖੋ ਇਹਦੇ 'ਚ ਇੱਕ ਹੋਰ ਚੀਜ਼ ਵੀ ਹੈਗਾ, ਪਿਛਲੇ ਕੁਝ ਸਾਲਾਂ ਦੇ ਵਿੱਚ ਨਾ ਇੱਕ ਵੱਡੀ ਪ੍ਰੋਬਲਮ ਆਈ ਕਿ ਬੜੇ ਲੋਕਾਂ ਨੇ, ਔਰ ਖਾਸ ਕਰਕੇ ਇੰਡੀਅਨਸ ਜਿਹੜੇ ਨੇ, ਉਹ ਇਸ ਇੰਡੀਅਨਸ ਇਹ ਨਹੀਂ ਕਿ ਆਪਾਂ ਇੱਥੇ ਇੰਡੀਆ ਤੋਂ ਕਾਲ ਸੈਂਟਰ ਚੱਲਦੇ ਨੇ, ਬਹੁਤ ਵੱਡੇ ਫਰਾਡ ਹੁੰਦੇ ਪਏ ਨੇ, ਤੁਹਾਨੂੰ IRS ਤੇ ਆਹ ਫਰਾਡ। ਸੋ ਕੋਸ਼ਿਸ਼ ਇਹ ਕਰੋ ਕਿ ਜੇ ਤੁਹਾਨੂੰ ਕਦੇ ਕੋਈ ਕਾਲ ਕਰਦਾ, ਵੈਰੀ ਇੰਪੋਰਟੈਂਟ ਬਹੁਤ, ਜੇ ਤੁਹਾਨੂੰ ਕੋਈ ਕਾਲ ਕਰਦਾ ਉਹਦਾ ਨੰਬਰ ਲਓ ਤਾਂ ਲੈਟ ਮੀ ਕਾਲ ਯੂ ਬੈਕ। ਜਿਹੜਾ ਵੀ ਫਰਾਡਸਟਰ ਹੋਏਗਾ 99.9%, ਮੈਂ ਨਹੀਂ ਕਹਿੰਦਾ 100%, ਕਈ ਵਾਰ ਉਹ ਵੀ ਨੰਬਰ ਦੇ ਦਿੰਦੇ ਨੇ, ਦੇ ਵਿਲ ਨਾਟ ਗਿਵ ਯੂ ਨੰਬਰ। ਤੁਸੀਂ ਕਿਸੇ ਬੈਂਕ ਨੂੰ ਕਾਲ ਕਰਨੀ ਹੈ, ਉਹਦੀ ਆਈ ਕਾਲ ਨਹੀਂ ਤੁਸੀਂ ਕੰਫੀਡੈਂਟ ਹੈਗੇ, ਤੁਸੀਂ ਕਾਲ ਹੈਂਗ ਅਪ ਕਰੋ। ਚੇਜ਼ ਦੀ ਕਾਲ ਆਈ, ਤੁਸੀਂ ਉਹਨਾਂ ਦੇ ਬੈਂਕ ਤੇ ਜਾਓ, ਉਹਨਾਂ ਦੇ ਨੰਬਰ ਉਹਨਾਂ ਦੀ ਵੈਬਸਾਈਟ ਤੇ ਲਿਓ, ਉੱਥੋਂ ਕਾਲ ਕਰੋ। ਸੋ ਕੋਈ ਵੀ ਤੁਹਾਨੂੰ ਰੈਂਡਮਲੀ ਕਾਲ ਕਰਦਾ, ਮੈਂ IRS ਤੋਂ ਕਾਲ ਕਰਦਾ, ਮੈਂ ਪ੍ਰਿਜ਼ਨ ਤੋਂ ਕਾਲ ਕਰਦਾ, ਮੈਂ ਇੱਥੋਂ ਕਾਲ ਕਰਦਾ, ਡੋਂਟ ਇੰਟੀਮੀਡੇਟ। ਬੰਦਾ ਦੋ ਗੱਲਾਂ ਤੋਂ ਮਾਰ ਖਾਂਦਾ, ਜਾਂ ਲਾਲਚ ਨਾਲ ਜਾਂ ਡਰਨਾ। ਸੋ ਨਾ ਇਹ ਡਰੀਏ ਨਾ। ਐਗਜ਼ੈਕਟਲੀ। ਜੇ ਤੁਹਾਨੂੰ ਲੱਗਦਾ ਕਿ ਕੋਈ ਪ੍ਰੋਬਲਮ ਕਿਸੇ ਨੂੰ ਆਉਂਦੀ ਪਈ ਹੈ, ਯੂ ਆਰ ਨਾਟ ਸ਼ੋਰ, ਕਈ ਵਾਰ ਬੰਦੇ ਨੂੰ, ਕਿਉਂਕਿ ਉਹਨੂੰ ਪਹਿਲੇ 1-2 ਮਿੰਟ ਦੇ ਵਿੱਚ ਇੰਟੀਮੀਡੇਟ ਕਰ ਦਿੰਦੇ ਨੇ, ਔਰ ਕਈ ਲੋਕੀ ਆਪਣੇ ਡਰ ਜਾਂਦੇ ਨੇ ਕਿ ਹੁਣੇ ਪੁਲਿਸ ਕਰਨ ਲੱਗੇ ਆ। ਇੱਦਾਂ ਦਾ ਸਿਸਟਮ ਕੋਈ ਨਹੀਂ। ਕੋਈ ਤੁਹਾਡੇ ਘਰ ਕਲੈਕਸ਼ਨ ਵਾਸਤੇ, ਚਾਹੇ IRS ਹੈਗੀ ਹੈ, ਚਾਹੇ ਕੋਈ ਡੈਟ ਕਲੈਕਸ਼ਨ ਹੈਗਾ, ਕੋਈ ਪੁਲਿਸ ਨਹੀਂ ਤੁਹਾਡੇ ਘਰ ਕਰ ਸਕਦਾ। ਦੇਰ ਇਜ਼ ਅ ਐਕਚੁਅਲ ਪ੍ਰੋਸੈਸ। ਜੇ ਕਿਸੇ ਨੇ ਤੁਹਾਨੂੰ ਅਰੈਸਟ ਵੀ ਕਰਨਾ, ਉਹਨਾਂ ਨੂੰ ਫੇਰ ਹੀ ਬੈਂਚ ਵਾਰੰਟ, ਕੋਰਟ 'ਚ ਜਾਣਾ ਪੈਣਾ। ਸੋ ਇੱਦਾਂ ਦਾ ਸਿਸਟਮ ਹੈ। ਥੋੜ੍ਹਾ ਜਿਹਾ ਆਪਾਂ ਇਹ ਤੋਂ ਇਹਨਾਂ ਤੋਂ ਵੀ ਬਚਾ ਰੱਖੀਏ, ਬਿਕੋਜ਼ ਇਹਦੇ ਵਿੱਚ ਆਪਣਾ ਨਾ ਬਹੁਤ ਨੁਕਸਾਨ, ਇਹਨਾਂ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਇਆ ਪਿਆ, ਔਰ ਖਾਸ ਕਰਕੇ majority of them are originated from India. ਸੋ ਇਹੀ ਗੱਲ ਹੀ ਜੀ, ਮੋਰ ਔਰ ਲੈਸ, ਕਿ ਇਹ ਜੇ ਆਪਾਂ ਛੋਟੇ ਸਟੈਪ ਜੇ ਆਪਾਂ ਲੈ ਲਈਏ, ਕਿ ਆਪਣੇ ਡੈਟ ਨੂੰ ਸਮਝੀਏ, ਉਹਨੂੰ ਅੰਡਰਸਟੈਂਡ ਕਰੀਏ ਕਿ ਕਿੰਨਾ ਸਾਡੀਆਂ ਮੰਥਲੀ ਪੇਮੈਂਟਸ ਨੇ, ਕਿੱਥੇ ਜ਼ਿਆਦਾ ਇੰਟਰਸਟ ਰੇਟ ਹੈ, ਆਪਣੇ ਕ੍ਰੈਡਿਟ ਕਾਰਡ ਦੀ ਯੂਟੀਲਾਈਜੇਸ਼ਨ 30% ਜਾਂ 10% ਜੇ ਆਪਟੀਮਲ ਘੱਟ ਰੱਖੀਏ। ਆਪਣੀ ਪਿਛਲੇ ਹਫਤੇ ਵੀ ਗੱਲ ਕੀਤੀ ਕਿ ਵਾਟ ਆਰ ਯੂਰ ਨੀਡਸ ਐਂਡ ਵਾਟ ਆਰ ਯੂਰ ਵਾਂਟਸ, ਉਹਦੇ ਉੱਤੇ ਤੁਸੀਂ ਫੋਕਸ ਕਰੀਏ। ਤੇ ਇਹਨਾਂ ਨਿੱਕੀ ਚੀਜ਼ਾਂ ਨੂੰ ਸਟੈਪ ਕਰਕੇ, ਆਈ ਥਿੰਕ ਕਿ ਚਾਹੇ ਵੱਡਾ ਸਟੈਪ ਨਹੀਂ, ਐਟਲੀਸਟ ਵੀ ਸਟਾਰਟ ਟੇਕਿੰਗ ਬੇਬੀ ਸਟੈਪਸ। ਔਰ ਜਦੋਂ ਵੀ ਸਾਨੂੰ ਮੌਕਾ ਮਿਲਦਾ, ਜਿੱਥੋਂ ਵੀ ਵੀ ਸਟਾਰਟ ਟੂ ਪੇ ਮੋਰ ਔਨ ਕ੍ਰੈਡਿਟ ਕਾਰਡ, ਬਟ ਐਟਲੀਸਟ ਜੇ ਆਪਾਂ ਪੇ ਵੀ ਨਹੀਂ ਕਰਦੇ, ਰਾਈਟ ਨਾਓ ਆਪਾਂ ਨੂੰ ਇਹ ਪਤਾ ਕਿ ਮੇਰਾ ਇਨਟੇਕ ਕਿੰਨਾ ਤੇ ਆਊਟਪੁੱਟ ਕਿੰਨਾ, ਔਰ ਆਪਾਂ ਨੂੰ ਕੋਸ਼ਿਸ਼ ਹੈ ਕਿ ਜਿਹੜਾ ਇਨਟੇਕ ਹੈ ਉਹ ਆਊਟਪੁੱਟ, ਜੇ ਇਨਟੇਕ ਨਹੀਂ ਵਧਾ ਸਕਦੇ ਤੇ ਆਊਟਪੁੱਟ ਨੂੰ ਘਟਾ ਲਈਏ, ਤੇ ਆਪਣੀ ਸੇਵਿੰਗਸ, ਔਰ ਖਾਸ ਕਰਕੇ ਅਜੋਕੇ ਸਮੇਂ ਦੇ ਵਿੱਚ ਥੋੜ੍ਹਾ ਜਿਹਾ ਹੋਰ, ਤੇ ਆਈ ਥਿੰਕ ਘੱਟੋ ਘੱਟ ਜਿੰਨਾ ਚਿਰ 4-5 ਸਾਲ ਤੇ ਥਿੰਗਸ ਗੋਇੰਗ ਟੂ ਬੀ ਲਿਟਲ, ਪਰ ਇੱਕ ਵਾਰ ਡਿਸਿਪਲਿਨ ਬਣ ਜਾਂਦਾ ਤੇ ਫਿਰ ਬੰਦੇ ਦਾ ਬਣ ਜਾਂਦਾ ਫਿਰ। ਔਰ ਇਹ ਕਹਿਣ ਨੂੰ ਤਾਂ ਗੱਲਾਂ ਬਹੁਤ ਛੋਟੀਆਂ ਨੇ, ਪਰ ਓਵਰਆਲ ਜੇ ਆਪਾਂ ਇਹਨਾਂ ਨੂੰ ਅੱਖੋਂ ਪਰੋਖਾ ਕਰਦੇ ਨੇ, ਇਗਨੋਰ ਕਰ ਦਿੰਦੇ ਹਾਂ। ਮੈਂ ਇੱਦਾਂ ਦੇ ਵੇਖੇ ਨੇ, ਸਾਡੇ ਕਲਾਇੰਟ ਵੀ ਆਏ ਨੇ ਜਿਨ੍ਹਾਂ ਨੇ ਓਵਰ ਮਿਲੀਅਨ 2 ਮਿਲੀਅਨ ਤੱਕ ਡੈਟ ਚੜਾ ਲਿਆ, ਨਿੱਕਾ ਕਰਕੇ। ਡੈਟ ਰਾਤ ਵਾਰ ਨਹੀਂ ਚੜ ਜਾਂਦਾ, ਨਿੱਕੀਆਂ ਚੀਜ਼ਾਂ ਨੇ। ਕੋਈ ਇਹ ਨਹੀਂ ਹੁੰਦਾ ਕਿ ਜਾ ਕੇ ਕਿਸੇ ਨੇ ਜਾ ਕੇ 500,000 ਦੀ ਕੋਈ ਚੀਜ਼ ਕ੍ਰੈਡਿਟ ਕਾਰਡ ਤੇ ਖਰੀਦ ਲਈ। 500,000 ਦੇ ਕ੍ਰੈਡਿਟ ਕਾਰਡ ਹੀ ਵੇਖੇ ਨੇ, ਜਾਂ 40,000 ਦਾ ਕੋਈ ਜਾ ਕੇ ਇੱਕ ਦਿਨ ਡੈਟ ਚੜਾ ਲਿਆ। ਉਹ ਹੌਲੀ ਪਾਈਲ ਅਪ ਹੁੰਦੇ ਰਹਿੰਦੇ ਨੇ, ਔਰ ਇੱਕ ਦਿਨ ਬੰਦਾ ਚੋਕ ਹੋ ਜਾਂਦਾ, ਐਂਡ ਦੈਨ ਦੇ ਗੋ ਟੂ ਡਰਾਸਟਿਕ ਮੈਜਰਸ। ਸੋ ਆਈ ਥਿੰਕ ਜੇ ਆਪਾਂ ਇਹਦਾ ਖਿਆਲ ਰੱਖੀਏ ਤੇ ਵੀ ਕੈਨ ਬੀ
ਸਕਸੈਸਫੁਲ ਐਂਡ ਸਟ੍ਰੈਸ ਫਰੀ। ਨਹੀਂ ਬਿਲਕੁਲ ਸਹੀ ਗੱਲ ਆ। ਫਾਈਨੈਂਸ਼ੀਅਲ ਦੇ ਨਾਲ ਜਿਹੜੀ ਮੈਂਟਲ ਹੈਲਥ ਆ ਨਾ, ਉਹਦੇ 'ਤੇ ਵੀ ਜਿਹੜਾ ਉਹ ਧਿਆਨ ਜਿਹੜਾ ਉਹ ਰੱਖੋ। ਇਹ ਸਮਾਂ ਜਿਹੜਾ ਉਹ ਟਾਲੀ ਜਾਣਾ ਹੁੰਦਾ, ਅਤੇ ਬਸ ਤਗੜੇ ਹੋ ਕੇ ਜਿਹੜਾ ਉਹ ਤੁਸੀਂ ਇਸ ਦੇ ਵਿੱਚੋਂ ਜਿਹੜਾ ਉਹ ਲੰਘੋ। ਅਤੇ ਇਹ ਟੋਪਿਕ ਨੂੰ ਦੁਬਾਰਾ ਸੁਣਿਓ ਸਾਰੇ ਜਾਣੇ। ਕ੍ਰੈਡਿਟ ਕਾਰਡ ਕਿੱਦਾਂ ਯੂਜ਼ ਕਰਨਾ ਚਾਹੀਦਾ, ਕਿਹੜੇ ਫੈਕਟਰਸ ਇਸ ਦੇ ਉੱਤੇ ਇਫੈਕਟ ਜਿਹੜੇ ਉਹ ਕਰਦੇ ਆ। ਸੋ ਥੈਂਕ ਯੂ ਨਿਰਮਲ ਮਾਨ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਇਸ ਦੇ ਬਾਰੇ ਜਿਹੜੀਆਂ ਉਹ ਜਾਣਕਾਰੀਆਂ ਦਿੱਤੀਆਂ। ਅਤੇ ਆਪਾਂ ਇਹ ਜਿਹੜੀ ਸੀਰੀਜ਼ ਆ ਫਾਈਨੈਂਸ਼ੀਅਲ ਲਿਟਰੇਸੀ ਦੀ, ਇਸ ਨੂੰ ਆਪਾਂ ਜਾਰੀ ਰੱਖਾਂਗੇ। ਅਗਲੀ ਵਾਰ ਫਿਰ ਕੋਈ ਨਵੇਂ ਟੌਪਿਕ ਦੇ ਨਾਲ ਜਿਹੜਾ ਅਗਲੀ ਵਾਰ ਆਪਾਂ ਕਵਰ ਕਰਾਂਗੇ ਜੀ ਸੇਵਿੰਗ ਇਨ ਐਮਰਜੈਂਸੀ ਫੰਡਸ ਤੇ ਉਹਦੇ ਬਾਅਦ ਇਨਵੈਸਟਮੈਂਟਸ, ਰਿਟਾਇਰਮੈਂਟ। ਸੋ ਇਸ ਤਰ੍ਹਾਂ ਆਪਾਂ ਓਵਰਆਲ ਜਿਹੜਾ ਪ੍ਰੋਗਰਾਮ ਪੂਰਾ ਹੋ ਜਾਏਗਾ। ਆਈ ਥਿੰਕ ਜਿਹੜਾ ਇਹਨੂੰ ਪ੍ਰੋਪਰਲੀ ਫੋਲੋ ਕਰੇਗਾ, ਦੇ ਕੈਨ ਬੀ ਵੈਰੀ ਪ੍ਰੋਸਪਰਸ ਐਂਡ ਐਟਲੀਸਟ ਪ੍ਰੋਪਰ ਪਲੈਨਿੰਗ ਨਾਲ ਆਪਾਂ ਪ੍ਰੋਪਰ ਅੱਗੇ ਵੱਧ ਸਕਦੇ ਜੀ। ਥੈਂਕ ਯੂ, ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ, ਥੈਂਕਸ।